ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਰੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 24 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀਆਂ ਜਿਹੜੀਆਂ ਚਰਚਿਤ ਖਬਰਾਂ ਨੇ ਉਹਨਾਂ ਤੋਂ। ਲਾਲਜੀਤ ਭੁੱਲਰ ਮਾਮਲਾ, ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਜਿਹੜਾ ਮੀਡੀਆ ਉਹ ਬੜਾ ਪ੍ਰਚਾਰ ਰਹੇ ਸਨ ਕਾਨੂੰਨ ਤੋਂ ਕੋਈ ਬਾਹਰ ਨਹੀਂ ਹੈ। ਅਸੀਂ ਤਾਂ ਜੀ ਦੇਖੋ ਮਿਸਾਲੀ ਕਾਰਵਾਈ ਕਰ ਲਈ, ਪਹਿਲਾਂ ਉਹ ਤੋਂ ਅਸਤੀਫਾ ਲੈ ਲਿਆ, ਫਿਰ ਕੇਸ ਕਰਤਾ, ਹੁਣ ਗ੍ਰਿਫਤਾਰ ਕਰ ਲਿਆ। ਪਰ ਮੁੱਖ ਮੰਤਰੀ ਸਾਹਿਬ ਸਵਾਲਾਂ ਤੋਂ ਕਿਉਂ ਭੱਜਣ ਲੱਗ ਪਏ ਜੀ ਇਸ ਮਾਮਲੇ 'ਚ? ਪ੍ਰਵੀਨ ਜੀ, ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਦੇ ਵਿੱਚ ਕੱਲ ਪੋਸਟਮਾਰਟਮ ਹੋਇਆ ਉਸ ਦੀ ਦੇਹ ਦਾ। ਉਸ ਤੋਂ ਬਾਅਦ ਸੰਸਕਾਰ ਹੋਇਆ। ਸੰਸਕਾਰ ਤੋਂ ਬਾਅਦ ਲਾਲਜੀਤ ਭੁੱਲਰ ਨੂੰ ਅਦਾਲਤ 'ਚ ਪੇਸ਼ ਕੀਤਾ ਜੀ। ਜੇ ਤੁਸੀਂ ਕੱਲ ਦਾ ਫੜਿਆ ਤੇ ਸਵੇਰੇ ਤੁਰੰਤ ਪੇਸ਼ ਕਿਉਂ ਨਹੀਂ ਕੀਤਾ? ਹੁਣ ਤਾਂ 2-2 ਵਜੇ ਲੱਭਣ ਚਲੇ ਜਾਂਦੇ, ਹਥਿਆਰ ਲੱਭਣ ਚੱਲੇ ਆ ਜੀ, ਅਸੀਂ ਆਹ ਬਰਾਮਦ ਕਰਨਾ ਜੀ ਜੀ। ਹੁਣ ਇਹਦੇ ਤੇ ਵੀ ਦੋਸ਼ ਲੱਗੇ ਸੀ ਕਿ ਹਾਂ ਸਿਰ 'ਚ ਵੱਟ ਮਾਰੇ ਨੇ, ਉਹ ਹਥਿਆਰ ਲੱਭਣ ਨਹੀਂ ਜਾਣਾ ਸੀ। ਸਹੀ ਹੈ। ਚਲੋ ਤੁਸੀਂ ਅਦਾਲਤ 'ਚ ਤਾਂ ਸਮੇਂ ਸਿਰ ਪੇਸ਼ ਕਰ ਦਿੰਦੇ, 9 ਵਜੇ, 10 ਵਜੇ, 11 ਵਜੇ। ਤੇ ਤੁਸੀਂ ਬਾਅਦ ਦੁਪਹਿਰ ਜਾ ਕੇ ਪੇਸ਼ ਕਰਦੇ ਹੋ, ਸ਼ਾਮ ਨੂੰ ਕਿਤੇ ਜਾ ਕੇ, ਤੇ ਉਹ ਵੀ ਪਿਛਲੇ ਦਰਵਾਜ਼ੇ ਪੇਸ਼ ਕਰਦੇ ਹੋ। ਹੁਣ ਸਰਕਾਰ ਬੈਕਡੋਰ ਤੇ ਕਿਵੇਂ ਆ ਗਈ? ਪਿਛਲੇ ਦਰਵਾਜ਼ਿਆਂ ਤੇ ਕਿਵੇਂ ਚਲੀ ਗਈ? ਸਹੀ ਗੱਲ। ਇੱਕ ਪਾਸੇ ਤਾਂ ਇਹ ਹੈ ਕਿ ਪੁਲਿਸ ਨੇ 5 ਦਿਨ ਦਾ ਰਿਮਾਂਡ ਲੈ ਲਿਆ ਜੀ, ਤੇ ਪਰ ਅਜੇ ਜਿਹਦੇ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਉਹਦੀ ਗ੍ਰਿਫਤਾਰੀ ਵੀ ਉਡੀਕ ਰਹੇ ਨੇ ਲੋਕ ਤਾਂ ਕਿ ਹਾਂ ਲਾਲਜੀਤ ਭੁੱਲਰ ਦੇ ਪਿਤਾ ਦੀ ਗ੍ਰਿਫਤਾਰੀ ਵੀ ਹੋਊਗੀ। ਪੀਏ ਬਾਰੇ ਪੁੱਛ ਰਹੇ ਨੇ ਲੋਕ ਤਾਂ। ਪੀਏ ਬਾਰੇ ਵੀ ਰੌਲਾ ਪਹਿਲਾਂ ਪਾਤਾ ਜੀ, ਫੜ ਲਿਆ, ਫਿਰ ਹੁਣ ਕਹਿੰਦੇ ਹੈ ਨਹੀਂਗਾ। ਸਹੀ ਹੈ ਜੀ। ਸੋ ਇਹ ਕੀ ਹੈ ਸਾਰਾ ਕੁਝ? ਚਲੋ, ਪਰ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਸਾਹਮਣੇ ਆਏ ਜੀ, ਆਏ ਖੇਡ ਕਰਦਾ, ਕਹਿੰਦੇ ਜੀ ਅੱਜ ਮੈਂ 4 ਸਾਲਾਂ ਦੀ ਖੇਡ ਦੀ ਰਿਪੋਰਟ ਲੈ ਕੇ ਆਇਆ। ਲਓ ਜੀ, ਆਪਾਂ ਤਾਂ ਖੇਡ ਨੀਤੀ ਵੀ ਬਣਾ ਲਈ ਜੀ। ਹੁਣ ਤਾਂ ਹਾਕੀ ਦੀ ਚੈਂਪੀਅਨਸ਼ਿਪ ਵੀ ਆਪਣੇ ਇੱਥੇ ਹੀ ਹੋਣੀ ਹੈ ਜੀ। ਤੇ ਜੇ ਜੀ ਮੈਡਲਾਂ ਦੇ ਜੀ ਵੋਟਾਂ ਹੁੰਦੀਆਂ, ਮਤਲਬ 골ਡ ਮੈਡਲ ਪਿੱਛੇ 40 ਵੋਟਾਂ ਜੀ, ਇਹਦੇ ਪਿੱਛੇ 50 ਵੋਟਾਂ ਜੀ, ਇਹਦੇ ਪਿੱਛੇ 20 ਵੋਟਾਂ ਜੀ, ਚਾਂਦੀ ਵਾਲੇ ਪਿੱਛੇ, ਫਲਾਣੇ ਪਿੱਛੇ, ਤਾਂ ਜੀ ਫਿਰ ਖਿਡਾਰੀਆਂ ਦੇ ਵੀ ਮੁੱਲ ਪੈ ਜਾਂਦਾ। ਮਤਲਬ ਇਹੋ ਜਿਹੀਆਂ ਗੱਲਾਂ। ਤੇ ਚਲੋ, ਮੁੱਖ ਮੰਤਰੀ ਤਾਂ ਰਾਜਨੀਤਿਕ ਵਿਅਕਤੀ ਹੈ ਤੇ ਉਹਨੇ ਤਾਂ ਰਾਜਨੀਤਿਕ ਤੌਰ ਦੇ ਉੱਤੇ ਆਪਣੀ ਪਾਰਟੀ ਦਾ, ਆਪਣੀ ਸਰਕਾਰ ਦਾ, ਆਪਣੇ ਮਿੱਤਰਾਂ ਦਾ ਬਚਾਅ ਕਰਨਾ ਭਾਈ। ਪਰ ਮੀਡੀਆ ਕਦ ਤੋਂ ਸਰਕਾਰੀ ਹੋ ਗਿਆ? ਸਹੀ ਗੱਲ, ਬਿਲਕੁਲ। ਮੀਡੀਆ ਕਦ ਤੋਂ ਸਰਕਾਰਾਂ ਦਾ ਮਿੱਤਰ ਹੋ ਗਿਆ? ਇਹ ਸਵਾਲ ਬਹੁਤ ਦੇਰ ਤੋਂ ਸਾਡੀ ਫਿਜ਼ਾ 'ਚ ਘੁੰਮਦਾ ਹੈ, ਜਦ ਤੋਂ ਅਸੀਂ ਗੋਦੀ ਮੀਡੀਆ, ਕੇਜੀ ਮੀਡੀਆ ਸ਼ਬਦ ਸੁਣਨੇ ਸ਼ੁਰੂ ਕੀਤੇ। ਇਹਦਾ ਮਤਲਬ ਇਹ ਨਹੀਂਗਾ ਕਿ ਪਹਿਲੀਆਂ ਸਰਕਾਰਾਂ ਨੇ ਕਦੇ ਮੀਡੀਆ ਨੂੰ ਭਰਮਾਉਣ ਦੀ, ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ। ਸਹੀ ਹੈ। ਪਰ ਇਸ ਤਰ੍ਹਾਂ ਕਦੇ ਮੀਡੀਆ ਵਿਕਿਆ ਨਹੀਂ ਸੀ ਪਹਿਲਾਂ ਜਿੰਨਾ ਹੁਣ ਵਿਕਿਆ। ਵਿਕਣ ਤੋਂ ਮਤਲਬ ਕੱਲਾ ਨੋਟਾਂ ਦਾ ਮਸਲਾ ਨਹੀਂ ਹੁੰਦਾ। ਸਹੀ ਗੱਲ। ਮਸਲਾ ਹੁੰਦਾ ਕਿ ਤੁਸੀਂ ਸਰਕਾਰ ਦੀ ਅੱਖ ਚੱਕ ਪਾ ਕੇ ਜੇ ਸਵਾਲ ਕਰਨਾ ਛੱਡ ਜਾਂਦੇ ਹੋ ਤਾਂ ਕਿਤੇ ਦਾ ਸੌਦਾ ਕੀਤਾ ਕਿਸੇ ਦਾ। ਸਹੀ ਗੱਲ। ਮੁੱਖ ਮੰਤਰੀ ਭਗਵੰਤ ਮਾਨ ਖੇਡ ਦੇ ਉੱਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਜੀ। ਚੰਗਾ ਜਮਾਤ ਜਿਹੜਾ ਲੱਗਿਆ ਪੱਤਰਕਾਰਾਂ ਦਾ, ਨਾਮੀ ਗ੍ਰਾਮੀ ਪੱਤਰਕਾਰ ਬੈਠੇ ਨੇ ਉੱਥੇ। ਉਹ ਪੱਤਰਕਾਰ ਬਾਰ-ਬਾਰ ਇਹ ਉਸ ਵਾਰ ਪੁੱਛਦੇ ਨੇ, ਫਿਰ ਪਿੰਡਾਂ 'ਚ ਖੇਡਾਂ ਹੋਣਗੀਆਂ ਜੀ, ਫਿਰ ਜੀ ਗਰਾਊਂਡ ਬਣ ਜਾਊਗਾ ਜੀ, ਫਿਰ ਜੀ ਆਹ ਕਿੰਨੇ ਸਟੇਡੀਅਮ ਬਣ ਗਏ ਜੀ,
ਪੈਸਾ ਕਿੰਨਾ ਲੱਗੂਗਾ ਜੀ, ਨੀਤੀ ਕਦ ਤੋਂ ਲਾਗੂ ਹੋ ਜੂਗੀ ਜੀ। ਉਸ ਸਾਰੇ ਪੱਤਰਕਾਰਾਂ ਦੀ ਭੇਡ ਦੇ ਵਿੱਚ ਇੱਕ ਮਹਿਲਾ ਪੱਤਰਕਾਰ ਬੀਬੀ ਬਾਰ-ਬਾਰ ਪੁੱਛਦੀ ਹੈ ਜੀ ਕਿ ਸੀਬੀਆਈ ਕੋਲ ਜਾ ਰਹੀ ਹੈ ਜੀ ਭੁੱਲਰ ਮਾਮਲੇ ਦੇ। ਰੁਕੋ। ਅੱਛਾ। ਉਹ ਫੇਰ ਕਰਦੀ ਆ ਸਵਾਲ ਕਿ ਜੀ ਉਹ ਅਮਿਤ ਸ਼ਾਹ ਕਹਿੰਦੇ ਨੇ ਕਿ ਸੀਬੀਆਈ ਜਾਂਚ ਜੀ ਤੁਸੀਂ ਕਰਾਓਗੇ। ਉਹ ਰੁਕੋ ਪਹਿਲਾਂ ਮੇਰੀ ਗੱਲ ਸੁਣੋ। ਸਵਾਲ ਇਹ ਹੈ ਕਿ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਰੈਲੀ ਹੁੰਦੀ ਹੈ? ਸਹੀ ਗੱਲ ਹੈ, ਬਿਲਕੁਲ। ਮੁੱਖ ਮੰਤਰੀ ਸਾਹਿਬ ਤੁਸੀਂ ਭਾਸ਼ਣਬਾਜ਼ੀ ਕਰਨ ਆਉਂਦੇ ਹੋ ਕਿ ਆਪਣੇ ਵੱਲੋਂ ਕੋਈ ਰਿਪੋਰਟ ਪੇਸ਼ ਕਰਕੇ ਉਹਦੇ ਹਵਾਲੇ ਨਾਲ ਮੀਡੀਆ ਦੇ ਸਵਾਲ ਜਵਾਬ ਲੈਣਾ ਆਉਂਦੇ ਹੋ? ਤੇ ਮੀਡੀਆ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਜਿਹੜਾ ਸਰਕਾਰ ਚਲਾਉਂਦਾ ਹੈ, ਕੋਈ ਮੰਤਰੀ ਹੈ, ਕੋਈ ਸੰਤਰੀ ਹੈ, ਕੋਈ ਅਫਸਰ ਹੈ, ਉਹਦੇ ਨਾਲ ਸੰਬੰਧਿਤ ਜੋ ਤਾਜ਼ਾ ਹਾਲਾਤ ਨੇ, ਜੋ ਤਾਜ਼ਾ ਮਸਲੇ ਨੇ, ਚਾਹੇ ਸਿੱਧੇ ਉਹਦੇ ਨਾਲ ਜੁੜੇ ਨੇ, ਚਾਹੇ ਪੰਜਾਬ ਨਾਲ ਜੁੜੇ ਨੇ, ਉਹ ਪੁੱਛਣੇ ਨੇ। ਤੇ ਇਸ ਤੋਂ ਬੜਾ ਮਸਲਾ ਕੀ ਹੁੰਦਾ ਕਿ ਸਰਕਾਰ ਦਾ ਮੰਤਰੀ ਫਸਿਆ ਹੈ, ਤੇ ਉਹ ਮੰਤਰੀ ਥੋੜਾ ਫਸਦਾ, ਸਰਕਾਰ ਫਸਦੀ ਹੈ ਜੀ, ਬਿਲਕੁਲ। ਉਹਦੀ ਪਾਰਟੀ ਫਸਦੀ ਹੈ। ਅਮਨ ਅਰੋੜਾ ਕਿੱਥੇ ਨੇ? ਕੀ ਪਾਰਟੀ ਚੋਂ ਕੱਢਤਾ ਲਾਲਜੀਤ ਭੁੱਲਰ ਨੂੰ ਜੀ? ਤੇ ਇੰਨੇ ਦੇਰ ਕਿਉਂ ਲੱਗੀ ਤੁਹਾਡਾ ਅਸਤੀਫਾ ਮਨਜ਼ੂਰ ਹੋਣ ਨੂੰ? ਰਾਜਪਾਲ ਕੋਲ ਕਿਉਂ ਦੇਰ ਨਾਲ ਗਿਆ? FIR ਦੇਰ ਨਾਲ ਕਿਉਂ ਹੋਈ? ਗ੍ਰਿਫਤਾਰੀ ਚ ਇੰਨਾ ਸਮਾਂ ਕਿਉਂ ਲੱਗਿਆ? ਇਹ ਸਾਰੇ ਸਵਾਲ ਉਸ ਪ੍ਰੈਸ ਕਾਨਫਰੰਸ ਕਿਉਂ ਨਹੀਂ ਆਏ ਜੀ? ਤੇ ਜੇ ਕੋਈ ਪੁੱਛ ਰਹੀ ਆ ਤਾਂ ਉਸ ਨੂੰ ਕਾਊਂਟਰ ਕਰਨ ਲਈ ਸਾਡੇ ਹੀ ਸਾਥੀ ਬੈਠੇ ਨੇ, ਨਾਲ ਹੀ ਦੂਆ ਸਵਾਲ ਕਰ ਲਓ। ਤੇ ਪਰ ਦਾਤ ਦੇਣੀ ਬਣਦੀ ਆ ਉਸ ਬੀਬੀ ਦੀ, ਉਹ ਹਟੀ ਨਹੀਂ। ਉਹਨੇ ਇੱਕ ਵਾਰ ਨਹੀਂ, ਬਾਰ-ਬਾਰ ਸਵਾਲ ਪੁੱਛਿਆ ਤੇ ਆਖਰ ਮੁੱਖ ਮੰਤਰੀ ਨੂੰ ਟੇਢੇ ਜਿਹੇ ਮੂੰਹ ਨਾਲ ਜਵਾਬ ਦੇਣਾ ਪਿਆ। ਬੜਾ ਔਖਾ ਹੋ ਗਿਆ ਸੀ ਜਨਾਬ ਲਈ। ਅੱਛਾ। ਹਾਂ। ਮਤਲਬ ਇੰਨਾ ਔਖਾਪਣ ਮੈਂ ਨਹੀਂ ਦੇਖਿਆ ਕਿ ਹਾਂ ਇੰਜ ਲੜਖੜਾ ਗਏ ਹੁਣ ਜਨਾਬ ਕਿ ਮੈਂ ਕੀ ਕਰਾਂ, ਹੁਣ ਕਿਵੇਂ ਜਵਾਬ ਦੇਵਾਂ। ਤੇ ਆਖਰ ਮੁੱਖ ਮੰਤਰੀ ਜੀ ਕਹਿੰਦੇ ਆ ਲਓ ਜੀ, ਕਰਤਾ ਦਿੱਤਾ, ਅਸਤੀਫਾ ਵੀ ਲੈ ਲਿਆ, ਕਰਤਾ ਦਿੱਤਾ ਜੀ, ਗ੍ਰਿਫਤਾਰ ਵੀ ਕਰ ਲਿਆ, ਹੋਰ ਦੱਸੋ ਅਸੀਂ ਕੀ ਕਰਨਾ ਜੀ। ਮਤਲਬ ਮੇਰੇ ਲਈ ਮੰਤਰੀ ਤੇ ਸੰਤਰੀ ਬਰਾਬਰ ਨੇ ਜੀ। ਮੇਰੇ ਲਈ ਤਾਂ ਸਾਰਾ ਪੰਜਾਬ ਇਹ ਪਰਿਵਾਰ ਆ। ਜੇ ਸਾਰਾ ਪੰਜਾਬ ਪਰਿਵਾਰ ਹੁੰਦਾ ਤਾਂ ਉਹ ਬੰਦਾ ਮਰਿਆ ਨਾ ਹੁੰਦਾ। ਸਹੀ ਗੱਲ ਆ, ਬਿਲਕੁਲ। ਤੁਹਾਡਾ ਹੀ ਵਿਭਾਗ ਸੀ, ਕਿਉਂ ਨਹੀਂ ਤੁਸੀਂ ਉਹਦੀ ਚਿੱਠੀ ਦੀ ਇਨਕੁਆਇਰੀ ਕੀਤੀ? ਮੈਂ ਕਹਿੰਦਾ ਜੀ ਉਹਦੇ ਖਿਲਾਫ 10 ਲੱਖ ਵਾਲੀ ਰਿਸ਼ਵਤ ਦਾ ਮਾਮਲਾ ਸੀ, ਉਹਦੀ ਇਨਕੁਆਇਰੀ ਕਿਉਂ ਨਹੀਂ ਖੋਲੀ? ਉਹਦੀ ਜਾਂਚ ਕਰ ਲੈਂਦੇ। ਸਹੀ ਗੱਲ ਹੈ, ਬਿਲਕੁਲ। ਕੁਝ ਕਰਦੇ ਤਾਂ ਦਿਖਦੇ, ਕਿਉਂ ਨਹੀਂ ਦਿਖੇ? ਸੋ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ ਕਿ ਤੁਸੀਂ ਕਰ ਕੀ ਰਹੇ ਹੋ ਜੀ। ਤੇ ਜਦੋਂ ਜਵਾਬ ਦੇਣ ਲੱਗੇ ਤੁਹਾਡੇ ਬੋਲਾਂ 'ਚ ਤਲਖੀ ਆਈ। ਆ ਹਰਿਆਣੇ ਵਾਲੇ ਮਾਮਲੇ 'ਚ ਦੱਸੋ ਜੀ ਕੀ ਹੋਇਆ ਹੈ? ਉੱਥੇ ਕਿਸੇ ਦਾ ਅਸਤੀਫਾ ਹੋਇਆ? ਆ ਪਟਿਆਲੇ ਜੀ ਭਰਤਿੰਦਰ ਚਾਹਲ ਕੈਪਟਨ ਵਾਲੇ ਨਾਂ ਲੈ ਕੇ ਇੱਕ ਬੰਦਾ ਸੜ ਕੇ ਮਰ ਗਿਆ, ਉੱਥੇ ਜੀ ਉਹ ਹੋਇਆ ਕੋਈ ਅਸਤੀਫਾ? ਆ ਰਾਜਾ ਵੜਿੰਗ ਦਾ ਨਾਂ ਲੈ ਕੇ ਟੱਬਰ ਨੇ ਛਾਲ ਮਾਰਤੀ ਸੀ ਜੀ, ਉੱਥੇ ਹੋਇਆ ਅਸਤੀਫਾ? ਆ ਇੱਕ ਬੰਦਾ ਤਾਂ ਅਮਿਤ ਸ਼ਾਹ ਦਾ ਨਾਂ ਲੈ ਕੇ ਮਰ ਗਿਆ ਸੀ, ਉੱਥੇ ਕੋਈ ਹੋਇਆ ਅਸਤੀਫਾ? ਅਸੀਂ ਤਾਂ ਅਸਤੀਫਾ ਵੀ ਲੈ ਲਿਆ, ਅਸੀਂ ਅੰਦਰ ਵੀ ਕਰਤਾ। ਦੇਖੋ, ਕਿਉਂਕਿ ਹੁਣ ਤੁਸੀਂ ਨਰੇਟਿਵ ਸੱਜਣਾ ਚਾਹੁੰਦੇ ਕਿ ਦੇਖੋ ਜੀ ਅਸੀਂ ਕਾਰਵਾਈ ਕਰਤੀ ਜੀ। ਕਮਾਲ ਹੈ ਜਨਾਬ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੀ ਜਿਹੀਆਂ ਗਲਤੀਆਂ ਪਹਿਲੇ ਕਰਦੇ ਜੀ ਉਹੀ ਜਿਹੀ ਅਸੀਂ ਕਰਦੇ ਤਾਂ ਅਸੀਂ ਠੀਕ ਹਾਂ। ਸਹੀ ਗੱਲ। ਪਰ ਤੁਸੀਂ ਤਾਂ ਉਹਨਾਂ ਤੋਂ ਗਾਹਾਂ ਟੱਪ ਗਏ ਜਨਾਬ। ਥੋੜੀ ਤਾਂ ਸੂਚੀ ਖਾਸੀ ਲੰਬੀ ਆ। ਵਿਜੇ ਸਿੰਗਲਾ, ਉਹ ਮਿੱਤਰ ਰਤਨ, ਕੋਈ ਗੱਜਣ ਮਾਜਰਾ, ਕੋਈ ਪਠਾਨ ਮਾਜਰਾ, ਕੋਈ ਜੋੜਾ ਮਾਜਰਾ, ਹੈ ਨਾ, ਤੇ ਫਿਰ ਆ ਕਟਾਰੂ ਚੱਕ, ਹੈ ਨਾ, ਖਾਸੀ ਉਹ ਲੰਬੀ ਆ। ਸਹੀ ਗੱਲ। ਕਿਸੇ ਦੀ ਆਡੀਓ ਆ ਗਈ, ਕਿਸੇ ਦੀ ਵੀਡੀਓ ਆ ਗਈ, ਹੈ ਨਾ, ਕਿਸੇ ਦਾ ਕਮਿਸ਼ਨ ਆ ਗਿਆ, ਕਿਸੇ ਦਾ ਕੁਛ ਆ ਗਿਆ। ਤੇ ਫਿਰ ਇਸ ਮਾਮਲੇ 'ਚ ਕਿਉਂ ਨਹੀਂ ਕਿਹਾ ਕਿ ਮੈਂ ਲਾਲਜੀਤ ਭੁੱਲਰ ਨੂੰ ਬੁਲਾ ਕੇ ਕਹਤਾ ਕਿ ਕਰੋ ਗ੍ਰਿਫਤਾਰ? ਜੀ ਸਹੀ ਹੈ। ਕਿਉਂ ਨਹੀਂ ਕਿਹਾ ਹੋਇਆ? ਤੇ ਫਿਰ ਇਹ ਤੋਂ ਵੀ ਘਟੀਆ ਹਰਕਤ, ਜਦੋਂ ਉਸ ਸਵਾਲ ਦਾ ਜਵਾਬ ਜਿਹੋ ਜਿਹਾ ਵੀ ਤੁਸੀਂ ਦਿੱਤਾ, ਪਰ ਤੁਸੀਂ ਇੰਝ ਵਿਚਾਰ ਰਹੇ ਸੀ ਕਿ ਜਿਵੇਂ ਤੁਸੀਂ ਕਿਸੇ ਸੌਂਕਣ ਨੂੰ ਜਵਾਬ ਦੇ ਰਹੇ ਹੋ। ਤੇ ਪਰ ਜਿੱਦਾਂ ਹੀ ਅਗਲਾ ਸਵਾਲ ਹੈ, ਕਾਗਜ਼ ਜੇ ਇਕੱਠੇ ਕਰਕੇ ਖੜ ਜਾਓ, ਪਹਿਲਾਂ ਹੀ ਬੀਬੀ ਨੂੰ ਚਲੇ ਜਾਣ ਦਿਓ। ਅੱਛਾ। ਕਿਉਂ ਬਈ? ਮਤਲਬ ਤੁਸੀਂ ਇਹ ਜਚਾਉਣਾ ਚਾਹੁੰਦੇ ਸੀ ਕਿ ਉਹ ਤਾਂ ਇਹ ਸਵਾਲ ਪੁੱਛਣ ਸਪੈਸ਼ਲ ਆਈ ਸੀ ਜੀ, ਉਹ ਤਾਂ ਕਿਸੇ ਨੇ ਭੇਜੀ ਹੈ ਜੀ। ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਉਸ ਪੱਤਰਕਾਰ ਨੂੰ, ਉਹਦੇ ਅਦਾਰੇ ਨੂੰ। ਸਹੀ। ਫਿਰ ਇਹ ਤਰੀਕਾ। ਪਰ ਮੈਨੂੰ ਮੁੱਖ ਮੰਤਰੀ ਤੇ ਕੋਈ ਗਿਲਾ ਨਹੀਂ ਜੀ, ਕਿਉਂਕਿ ਉਸ ਨੂੰ ਮੌਤ ਤੇ ਵੀ ਚੁਟਕਲੇ ਸੁਣਾਉਣੇ ਆਉਂਦੇ ਆ। ਉਹਨੇ ਉੱਥੇ ਵੀ ਕਿਹਾ ਚਲੋ ਬਾਕੀ ਗੱਲਾਂ ਛੱਡੋ, ਇਸ ਮਸਲੇ ਨੇ ਇੱਕ ਗੱਡੀ 'ਚ ਤਾਂ ਬਿਠਾਤੇ। ਕਮਾਲ ਹੈ ਜਨਾਬ, ਤੁਹਾਨੂੰ ਇੱਥੇ ਵੀ ਇਹੋ ਜਿਹਾ ਕੁਝ ਸੁਝਦਾ? ਪਰ ਮੈਨੂੰ ਅਫਸੋਸ ਹੈ ਪੱਤਰਕਾਰਾਂ ਤੇ, ਜਿਨ੍ਹਾਂ ਨੂੰ ਇਹ ਦੇਖਿਆ ਨਹੀਂ ਕਿ ਉਹ ਬੀਬੀ ਦਾ ਅਪਮਾਨ ਨਹੀਂ, ਤੁਹਾਡੇ ਮੀਡੀਆ ਦਾ ਅਪਮਾਨ ਹੈ। ਸਹੀ ਗੱਲ ਹੈ, ਬਿਲਕੁਲ ਜੀ।
ਤੇ ਤੁਸੀਂ ਕਿਉਂ ਨਹੀਂ ਉੱਠ ਕੇ ਕਹਿ ਸਕੇ ਕਿ ਮੁੱਖ ਮੰਤਰੀ ਸਾਹਿਬ ਇਹ ਤਰੀਕਾ ਠੀਕ ਨਹੀਂ ਗਾ? ਇੰਨਾ ਹੀ ਕਹਿੰਦੇ ਨਹੀਂ ਜਾਨ ਹੈਗੀ ਜਨਾਬ, ਇਹਨਾਂ ਤੇਲਾਂ 'ਚ ਹੁਣ ਤੇਲ ਨਹੀਂ ਹੈਗਾ, ਦੁੱਖ ਲੱਗ। ਜੀ ਬਿਲਕੁਲ, ਦੇਖੋ ਇਹਦਾ ਕਹਿਣਾ ਬਣਦਾ ਸੀਗਾ ਉੱਥੇ ਜਿਹੜੇ ਲੋਕ ਬੈਠੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਕੱਲਾ ਇਹ ਥੋੜਾ ਕੀ ਸਵਾਲ ਪੁੱਛਣ ਬੈਠੇ ਸੀ। ਉਹ ਆਦਮੀ ਨੇ, ਮਨੁੱਖ ਨੇ, ਉਹਨਾਂ ਦੇ ਵਿੱਚ ਵੀ ਕੋਈ ਸੰਵੇਦਨਾ ਹੁੰਦੀ ਹੈ। ਕੱਲਾ ਪੱਤਰਕਾਰ ਦਾ ਕੰਮ ਇਹ ਥੋੜਾ ਹੁੰਦਾ ਕਿ ਸਵਾਲ ਪੁੱਛ ਲਿਆ। ਇੱਕ ਹਿਊਮਨ ਦੇ ਨਾ ਹੋਣ ਦੇ ਨਾਤੇ ਹੀ ਬੰਦਾ ਕਈ ਵਾਰੀ ਇਨਸਾਨੀਅਤ ਦਾ ਫਰਜ਼ ਵੀ ਤਾਂ ਅਦਾ ਕਰਦਾ ਹੀ ਹੈ। ਅਗਲੀ ਗੱਲ ਕਰੀਏ, ਪੱਟੀ ਤੋਂ ਗੋਬਿੰਦਗੜ੍ਹ ਕਿਵੇਂ ਪਹੁੰਚ ਗਿਆ ਜੀ ਲਾਲਜੀਤ ਭੁੱਲਰ? ਇਹ ਬੜੇ ਸਵਾਲ ਉੱਠ ਰਹੇ ਨੇ। ਦੇਖੋ ਸਵਾਲ ਤਾਂ ਜੀ ਬਹੁਤ ਖੜੇ ਨੇ। ਸਵਾਲ ਤਾਂ ਜੇ ਇਹ ਵੀ ਖੜਾ ਕਿ ਅਮਿਤ ਸ਼ਾਹ ਜੀ ਦੇਣਗੇ CBI ਨੂੰ ਮਾਮਲਾ? ਆਵਾਜ਼ ਜੀ 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 ਆਵਾਜ਼ ਜੀ। ਸਵਾਲ ਤਾਂ ਇਹ ਵੀ ਉੱਠ ਰਹੇ ਨੇ ਕਿ ਅਮਿਤ ਸ਼ਾਹ ਕੀ CBI ਨੂੰ ਮਾਮਲਾ ਸੌਂਪਣਗੇ? ਜੀ। ਸਵਾਲ ਤਾਂ ਇਹ ਵੀ ਉੱਠ ਰਹੇ ਨੇ ਕਿ ਕੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਗੰਢ ਧੁੱਪ ਹੈ? ਸਹੀ ਹੈ। ਸਵਾਲ ਤਾਂ ਇਹ ਵੀ ਉੱਠ ਰਹੇ ਨੇ ਕਿ ਜਿਹੜਾ ਇਹ ਤੀਰ ਚਲਾਇਆ ਕਿ ਜੀ ਸਾਰੇ MP ਨੂੰ ਮੈਨੂੰ ਲਿਖ ਕੇ ਦਿਓ, ਕੀ ਉਹਦਾ ਇੰਤਜ਼ਾਰ? ਬਿਲਕੁਲ। ਸਾਰੇ ਕਿਵੇਂ ਲਿਖ ਕੇ ਦਿਓ? ਕੀ 3 ਉਹ MP ਜਿਹੜੇ ਹੈ ਹੀ ਆਮ ਆਦਮੀ ਪਾਰਟੀ ਤੋਂ ਲਿਖ ਕੇ ਦੇ ਦੇਣਗੇ? ਹੋ ਸਕਦਾ ਲੋਕ ਇੱਕ ਤੋਂ ਉਮੀਦ ਕਰਦੇ ਹੋਣ, ਮਾਲਵਿੰਦਰ ਕੰਗ ਤੋਂ, ਕਿ ਹਾਂ ਉਹ ਸ਼ਾਇਦ ਲਿਖ ਕੇ ਵੀ ਦੇ ਦੇਵੇ। ਸਹੀ ਗੱਲ ਹੈ। ਪਰ ਦੂਏ ਦੋ ਤਾਂ ਨਹੀਂ ਲਿਖ ਕੇ ਦਿੰਦੇ। ਸਹੀ ਗੱਲ ਹੈ। ਤੇ ਜਾਂ ਇੱਕ ਜਿਵੇਂ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਅਮਰਤਪਾਲ ਸਿੰਘ, ਉਹ ਕਿਵੇਂ ਲਿਖ ਕੇ ਦਊਗਾ? ਫਿਰ ਉਹਦਾ ਇੰਤਜ਼ਾਰ ਕਰੋਗੇ ਤਦ ਤੱਕ CBI ਨੂੰ ਨਹੀਂ ਦੇਣਾ। ਜੀ ਜੀ। ਮੈਨੂੰ ਲੱਗਦਾ ਕਿ ਇਹ ਵੀ ਇੱਕ ਸਟ੍ਰੈਟਜੀ ਦਾ ਹਿੱਸਾ ਹੁੰਦਾ ਹੈ ਕਿ ਤੁਸੀਂ ਕਿੱਧਰ ਖੜਨਾ ਹੈ, ਕੀ ਕਰਨਾ ਹੈ। ਭਗਵੰਤ ਮਾਨ ਨਾਲ ਵੀ ਪਗਾ ਦਿਓ, ਲੋਕਾਂ ਨੂੰ ਵੀ ਦੱਸ ਦਿਓ ਕਿ ਦੇਖੋ ਜੀ ਸਾਡੀ ਪਾਰਟੀ ਦਾ ਤਿਆਰ ਹੈ, ਇਹੀ ਨਹੀਂ ਇਕੱਠੇ ਹੁੰਦੇ। ਰਾਜਾ ਵੜਿੰਗ ਵੀ ਤਾਂ ਇਹ 'ਚ ਖੇਡ ਕਰਦਾ ਨਜ਼ਰ ਆਇਆ। ਹੁਣ ਤੁਸੀਂ ਇਹ ਦੇਖੋ ਕਿ ਉੱਥੇ ਕਾਂਗਰਸ ਦੇ 7 ਮੈਂਬਰ ਪਾਰਲੀਮੈਂਟ ਨੇ, ਉਹਨਾਂ ਚੋਂ 4 ਹਾਜ਼ਰ ਸੀ, 4 ਨੇ ਲਿਖ ਕੇ ਦਿੱਤਾ। ਜੀ ਜੀ। ਜਿਹੜੇ 3 ਗੈਰ ਹਾਜ਼ਰ ਨੇ ਉਹਨਾਂ ਚੋਂ 2 ਦਾ ਜ਼ਿਕਰ ਨਹੀਂ ਚੱਲਦਾ, ਰਾਜਾ ਵੜਿੰਗ ਦਾ ਜ਼ਿਕਰ ਫਿਰ ਵੀ ਚੱਲਦਾ। ਕਿਉਂ ਗੈਰ ਹਾਜ਼ਰ ਸੀ? ਕਿਉਂ ਚੱਲਦਾ? ਸਹੀ ਗੱਲ, ਬਿਲਕੁਲ। ਕਿਉਂਕਿ ਰਾਜਾ ਵੜਿੰਗ ਗੁਲਦਸਤਾ ਦੇਣ ਵੀ ਗਿਆ ਸੀ ਮੁੱਖ ਮੰਤਰੀ ਨੂੰ। ਰਾਜਾ ਵੜਿੰਗ ਦੀਆਂ ਬੱਸਾਂ ਦੀ ਪਾਰਟੀਆਂ ਦੀ ਮੁੜ ਕੇ ਗੱਲ ਨਹੀਂ ਤੁਰੀ। ਸਹੀ ਹੈ, ਬਿਲਕੁਲ ਸਹੀ ਹੈ। ਤੇ ਜਿੱਦਣ ਧਰਨਾ ਲਾਉਣ ਜਾਂਦੇ ਨੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ, ਮਤਲਬ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ ਘਰ ਮੂਹਰੇ, ਤਾਂ ਆਪਣੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ, ਰਾਜਾ ਵੜਿੰਗ ਖੇਪੜਦਾ ਕਿਉਂ ਇਕੱਠੇ ਜਾਂਦੇ ਆਪਾਂ? ਤਾਂ ਲੱਗਦਾ ਕਿ ਸਿਰਫ ਇਸ ਲਈ ਕਿ ਦੂਜੀ ਪਾਰਟੀਆਂ ਨਾਲ ਮਿਲ ਕੇ ਨਾ ਜਾਓ। ਤੇ ਪਰ ਜਦੋਂ ਹੁਣ ਜਿਸ ਦਿਨ ਇਹ ਆਉਣਾ ਸੀ ਮਾਮਲਾ ਕਿ ਹਾਂ ਪਤਾ ਰਾਜਾ ਵੜਿੰਗ ਨੂੰ ਕਿ ਅੱਜ ਗੁਰਜੀਤ ਔਜਲਾ ਇਹ ਗੱਲ ਰੱਖੂਗਾ, ਕੀ ਇਸ ਲਈ ਗੈਰ ਹਾਜ਼ਰ ਹੋਏ ਉੱਥੇ? ਇਹ 2 ਗੱਲਾਂ ਜੁੜਦੀਆਂ ਨੇ ਕਿ ਜਿਹੜਾ ਮੁੱਖ ਮੰਤਰੀ ਦੇ ਘਰ ਮੂਹਰੇ ਵੀ ਨਹੀਂ ਜਾਣਾ ਤੇ ਮੁੱਖ ਮੰਤਰੀ ਦੇ ਉਲਟ ਵੀ ਨਹੀਂ ਜਾਣਾ। ਸਹੀ ਗੱਲ ਹੈ, ਬਿਲਕੁਲ। ਤਾਂ ਇਸ ਲਈ ਸਵਾਲ ਤਾਂ ਬਹੁਤ ਖੜੇ ਨੇ। ਉਹਨਾਂ ਸਵਾਲਾਂ 'ਚ ਜੇ ਇਹ ਵੀ ਸਵਾਲ ਖੜਾ ਹੈ ਕਿ ਇਹ ਗ੍ਰਿਫਤਾਰੀ ਹੈ ਕਿ ਸਰੈਂਡਰ ਹੈ? ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਕਹੀ ਜਾਂਦੇ ਅਸੀਂ ਗ੍ਰਿਫਤਾਰ ਕੀਤਾ, ਪੁਲਿਸ ਕਹੀ ਜਾਂਦੀ ਗ੍ਰਿਫਤਾਰ ਕੀਤਾ, ਅਗਲਾ ਕਹਿੰਦਾ ਮੈਂ ਸਰੈਂਡਰ ਕੀਤਾ। ਤੇ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਕਦੇ ਲਾਰੈਂਸ ਬਿਸ਼ਨੋਈ ਵਰਗੇ ਦੇ ਇੰਟਰਨੈਟ ਤੇ ਇੰਟਰਵਿਊ ਹੋ ਜਾਂਦੀਆਂ ਨੇ, ਤੇ ਕਦੇ ਫੋਨ ਤੇ ਲਾਲਜੀਤ ਭੁੱਲਰ ਦੀਆਂ ਹੋ ਜਾਂਦੀਆਂ ਨੇ ਗ੍ਰਿਫਤਾਰੀ ਤੋਂ ਬਾਅਦ। ਉਹ ਸਵਾਲ ਤਾਂ ਵੀ ਖੜੇ ਨੇ। ਇਹਨਾਂ ਸਵਾਲਾਂ 'ਚ ਸਵਾਲ ਹੈ ਕਿ ਜਨਾਬ ਤਾਂ ਪੱਟੀ ਆਪਣੇ ਘਰੇ ਸੀ, ਫਿਰ ਗੋਬਿੰਦਗੜ੍ਹ ਕਿਵੇਂ ਪਹੁੰਚ ਗਏ? ਸਹੀ ਹੈ। ਖਬਰ ਇਹ ਹੈ ਕਿ ਜਦੋਂ ਇਹ ਮਾਮਲਾ ਸਾਹਮਣੇ ਆ ਗਿਆ ਕਿ ਉਹਦੀ ਵੀਡੀਓ ਸਾਹਮਣੇ ਆ ਗਈ, ਕਿ ਦੂਸਰੀ ਵੀਡੀਓ ਗਗਨਦੀਪ ਸਿੰਘ ਰੰਧਾਵਾ ਦੀ ਕਿ ਮੈਂ ਗੋਲੀਆਂ ਖਾ ਲਈਆਂ, ਮੇਰੇ ਲਈ ਲਾਲਜੀਤ ਭੁੱਲਰ ਹੈ, ਉਹ ਤੋਂ ਬਾਅਦ ਮੌਤ ਦੀ ਖਬਰ ਆ ਗਈ। ਉਸ ਸਮੇਂ ਤੱਕ ਲਾਲਜੀਤ ਭੁੱਲਰ ਆਪਣੇ ਘਰੇ ਸੀ ਪੱਟੀ। ਠੀਕ ਹੈ। ਅੱਛਾ। FIR ਹੋ ਗਈ। FIR ਦੇਰ ਰਾਤ ਜਾ ਕੇ ਹੁੰਦੀ ਹੈ, ਤੇ ਉਹ ਤੋਂ ਬਾਅਦ ਕਹਿੰਦੇ ਸਲਾਹਕਾਰਾਂ ਦੀ ਸਲਾਹ ਆਉਂਦੀ ਹੈ ਕਿ ਹੋ ਸਕਦਾ ਪੁਲਿਸ ਨੂੰ ਡਰਾਮੇਬਾਜ਼ੀ ਲਈ ਰੇਡ ਕਰਨੀ ਪੈ ਜਾਵੇ। ਠੀਕ ਹੈ। ਹੋ ਸਕਦਾ ਕੋਈ ਇਕੱਠ ਹੋ ਜਾਵੇ ਘਰ ਦੇ ਬਾਹਰ, ਕੋਈ ਪ੍ਰਦਰਸ਼ਨ ਬੜਾ ਹੋ ਜਾਵੇ, ਫਿਰ ਨਿਕਲਣਾ ਔਖਾ ਹੋ ਜਾਵੇ। ਤੁਸੀਂ ਮਾੜਾ ਜਿਹਾ ਸੱਜੇ ਖੱਬੇ ਹੋ ਜਾਓ ਜਨਾਬ। ਠੀਕ ਹੈ। ਤੇ ਜਨਾਬ ਫਿਰ ਕਹਿੰਦੇ ਲੁਧਿਆਣੇ ਆ ਗਏ ਆਪਣੇ ਕਿਸੇ ਖਾਸ ਦੇ ਘਰੇ। ਤੇ ਫਿਰ 2-3 ਘਟਨਾਵਾਂ ਇਸ ਕਦਰ ਵਾਪਰੀਆਂ। ਇੱਕ ਤਾਂ ਪਰਿਵਾਰ ਨੇ, ਰੰਧਾਵਾ ਹੋਰਾਂ ਦੀ ਪਤਨੀ ਨੇ ਜਦੋਂ ਇਹ ਕਿਹਾ ਕਿ ਜੇ ਗ੍ਰਿਫਤਾਰੀਆਂ ਨਹੀਂ ਹੋਈਆਂ ਫਿਰ ਅਸੀਂ ਕੁਝ ਵੀ ਕਰ ਸਕਦੇ ਹਾਂ। ਉਹ ਕੁਝ ਵੀ ਕਰ ਸਕਦੇ ਹਾਂ ਦਾ ਮਤਲਬ ਕੀ ਉਹਨਾਂ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਜੋ ਕਦਮ ਰੰਧਾਵਾ ਨੇ ਚੱਕਿਆ ਅਸੀਂ ਉਹੀ ਚੱਕ ਸਕਦੇ ਹਾਂ। ਇਸ ਚੀਜ਼ ਨੇ ਸਰਕਾਰ ਨੂੰ ਡਰਾਇਆ। ਜੀ। ਵੈਸੇ ਤਾਂ ਹੁਣ ਲਾਲਜੀਤ ਭੁੱਲਰ ਹੋਰਾਂ ਦੀ ਧਰਮ ਪਤਨੀ ਵੀ ਕਹਿ ਰਹੇ ਨੇ ਕਿ ਸਾਡੇ ਤੇ ਗਲਤ FIR ਆ। ਹਾਂਜੀ ਕਹਿ ਰਹੇ ਨੇ। ਤੇ ਉਹ ਕਹਿੰਦੇ ਕਿ ਕਿਤੇ ਸਾਨੂੰ ਵੀ ਰੰਧਾਵਾ ਵਾਲੇ ਕਦਮ ਨਾ ਚੁੱਕਣੇ ਪੈ ਜਾਣ। ਉਹਨਾਂ ਨੇ ਵੀ ਇਹ ਪਹਿਲਾਂ, ਮੈਂ ਕਹਿੰਦਾ ਇਨਕੁਆਇਰੀ ਤਾਂ ਇਸ ਗੱਲ ਦੀ ਹੋਣੀ ਆ ਅਜੇ। ਪਰ ਸਵਾਲ ਤਾਂ ਕਿ ਜਦੋਂ ਹੀ ਦੋਸ਼ ਲੱਗੇ ਸਰਕਾਰ ਦੇ ਉੱਤੇ, ਸਰਕਾਰ ਨੇ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ? ਸਵਾਲ ਇਹ ਹੈ। ਜੀ ਸਹੀ ਹੈ।
ਲਾਲਜੀਤ ਭੁੱਲਰ ਦੋਸ਼ੀ ਹੈ ਜਾਂ ਨਹੀਂ ਇਹ ਸਾਬਤ ਨਹੀਂ ਹੋਇਆ ਜੀ। ਪਰ ਤੁਹਾਡਾ ਮੌਲਿਕ ਅਧਿਕਾਰ ਬਣਦਾ ਹੈ ਕਿ ਤੁਸੀਂ ਇਸ ਮਸਲੇ ਦੇ ਉੱਤੇ ਪੀੜਤ ਧਿਰ ਨਾਲ ਖੜਦੇ ਤੇ ਤੁਰੰਤ ਮੰਨਿਆ ਜਾਂਦਾ ਕਿ ਬੰਦਾ ਮਰਨ ਤੋਂ ਪਹਿਲਾਂ ਝੂਠ ਨਹੀਂ ਬੋਲਦਾ। ਇਸ ਧਾਰਨਾ ਦੇ ਆਧਾਰ ਤੇ ਤੁਸੀਂ ਇਹ ਜੋ ਹੁਣ ਕੀਤਾ ਸਾਰਾ ਕੁਝ, ਉਹ ਤੁਰੰਤ ਕਿਉਂ ਨਹੀਂ ਕੀਤਾ? ਸਵਾਲ ਤਾਂ ਇੱਥੇ ਖੜਾ। ਹੁਣ ਇਸੇ ਸਵਾਲ ਦੇ ਵਿੱਚੋਂ ਜਦੋਂ ਕਹਿੰਦੇ ਕਿ ਸਥਿਤੀ ਬਣ ਗਈ ਕਿ ਇੱਕ ਤਾਂ ਭੁੱਲਰ ਹੋਰਾਂ ਦੇ ਲਈ ਇਹ ਚੁਣੌਤੀ ਬਣ ਗਈ ਕਿ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਹੈਗਾ ਤਾਂ ਕਿ ਕੁਝ ਵੀ ਕਰ ਸਕਦੇ ਆ, ਇਹ ਸਰਕਾਰ ਤੇ ਵੱਡਾ ਦਬਾਅ ਸੀ। ਫਿਰ ਵਿਰੋਧੀ ਧਿਰਾਂ ਜਿਵੇਂ ਇਕਜੁੱਟ ਹੋਈਆਂ ਤੇ ਉਸ ਦੇ ਨਾਲ ਫਿਰ ਸੰਸਦ 'ਚ ਮਾਮਲਾ ਉੱਠਿਆ ਤੇ ਅਮਿਤ ਸ਼ਾਹ ਨੇ ਕਹਿ ਦਿੱਤਾ ਕਿ ਹਾਂ ਸੀਬੀਆਈ ਜਾਂਚ ਖੁੱਲ ਸਕਦੀ ਆ। ਫਿਰ ਇਹ ਪਹਿਲੂ ਆਇਆ ਕਿ ਜੇ ਸੀਬੀਆਈ ਦੇ ਹੱਥ ਚਲਾ ਗਿਆ ਮਾਮਲਾ ਫਿਰ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਊਗਾ, ਇੱਥੇ ਆਪਣੀ ਪੁਲਿਸ ਆਪਣਾ ਤੰਤਰ ਆ। ਤੇ ਸਰਕਾਰ ਨੂੰ ਇਹ ਲੱਗਣ ਲੱਗ ਪਿਆ ਕਿ ਇਹਦੇ ਨਾਲ ਕੱਲਾ ਲਾਲਜੀਤ ਭੁੱਲਰ ਦਾ ਰਾਜਨੀਤਿਕ ਕੈਰੀਅਰ ਨਹੀਂ ਖਰਾਬ ਹੋ ਰਿਹਾ, ਸਾਡੀ ਪਾਰਟੀ ਦੀ ਫੱਟੀ ਪੋਚੀ ਗਈ। ਸਹੀ ਗੱਲ ਹੈ। ਉਸ ਤੋਂ ਬਾਅਦ ਇਹ ਸਾਰੇ ਤੋਂ ਬਾਅਦ ਫਿਰ ਕਿਹਾ ਕਿ ਆਪਾਂ ਹੁਣ ਕੋਈ ਨਟੰਕੀ ਕਰੋ, ਗ੍ਰਿਫਤਾਰੀ ਦਿਖਾਓ, ਗੱਡੀ 'ਚ ਉਹਨੂੰ ਗੱਬੇ ਬਿਠਾਓ। ਤੇ ਪਰ ਜਨਾਬ ਸਰਕਾਰ ਹੁੰਦਿਆਂ ਕੇਜਰੀਵਾਲ ਤੋਂ ਲੈ ਕੇ ਮਨੀਸ਼ ਤੋਂ ਲੈ ਕੇ ਭਗਵੰਤ ਮਾਨ ਤੱਕ ਯਾਰ ਹੁੰਦਿਆਂ ਰੰਗ ਤਾਂ ਵੀ ਉੱਡ ਗਿਆ ਸੀ ਜਨਾਬ ਦਾ ਪੁਲਿਸ ਵਾਲੀ ਗੱਡੀ 'ਚ ਬੈਠਦੇ। ਸਹੀ ਗੱਲ ਹੈ। ਇੱਥੇ ਤਾਂ ਕੋਈ ਸਰਾਣੇ ਦੀ ਮੁਸ਼ਕਲ ਨਹੀਂ ਆਉਣੀ, ਕੁਛ ਨਹੀਂ ਆਉਣੀ, ਸਾਰਾ ਕੁਝ ਮਿਲਣਾ। ਬਿਲਕੁਲ ਬਿਲਕੁਲ। ਪਰ ਤਾਂ ਵੀ ਇਸ ਲਈ ਕਹਿੰਦੇ ਫਿਰ ਗੋਬਿੰਦਗੜ੍ਹ ਤਾਂ ਚੁਣਿਆ ਕਿ ਵੀ ਜੇ ਲੁਧਿਆਣੇ ਕਰਾਂਗੇ ਤਾਂ ਉੱਥੇ ਮੀਡੀਆ ਤੁਰੰਤ ਪਹੁੰਚ ਜਾਊਗਾ, ਜੇ ਅੰਮ੍ਰਿਤਸਰ ਕਰਾਂਗੇ ਉੱਥੇ ਭੀੜ ਇਕੱਠੀ ਹੋ ਜਾਊਗੀ, ਜੇ ਕਿਸੇ ਹੋਰ ਪਾਸੇ ਨੂੰ ਕਰਦੇ ਆ ਦੂਏ ਸੂਬੇ 'ਚ ਤਾਂ ਪਤਾ ਨਹੀਂ ਪਹਿਲਾਂ ਉਹ ਪੁਲਿਸ ਨਾਲ ਆਪਣੇ ਹੱਥ 'ਚ ਰੱਖ ਲਵੇ। ਇਸ ਲਈ ਕਹਿੰਦੇ ਕਿ ਗੋਬਿੰਦਗੜ੍ਹ ਚੁਣ ਲਓ, ਮਤਲਬ ਕਿ ਇੱਥੇ ਉਹੋ ਜਿਹਾ ਸ਼ਹਿਰ ਨਹੀਂ ਹੈਗਾ ਜਿਹੋ ਜਿਹਾ ਵੱਡਾ ਮੀਡੀਆ ਆ ਜਾਵੇ। ਪਰ ਵੀ ਅੱਜ ਦੀ ਤਰੀਕ 'ਚ ਮੀਡੀਆ ਦਾ ਮਤਲਬ ਤਾਂ ਮੋਬਾਈਲ ਆ ਹੁਣ। ਸਹੀ ਗੱਲ। ਕਿਸੇ ਇੱਕ ਨੇ ਵੀ ਬਣਾਤੀ ਉਹ ਕਲਿੱਪ ਸਾਰੇ ਤੇ ਚੱਲ ਜਾਣੀ ਹੈ, ਕਿਹਨੂੰ ਰੋਕ ਲਓਗੇ? ਫਿਰ ਕਿਹੜਾ ਰੁਕ ਗਈਆਂ ਗੱਲਾਂ? ਚਲੋ ਜੋ ਵੀ ਹੋਇਆ ਉਹ ਕਹਿੰਦੇ ਜੀ ਫਿਰ ਪੱਟੀ ਤੋਂ ਲੁਧਿਆਣਾ ਤੇ ਲੁਧਿਆਣਾ ਤੋਂ ਗੋਬਿੰਦਗੜ੍ਹ ਤੇ ਗੋਬਿੰਦਗੜ੍ਹ ਤੋਂ ਫਿਰ ਦਿਖਾ ਦਿੱਤਾ। ਕੁਝ ਤਾਂ ਇਹ ਵੀ ਕਹਿੰਦੇ ਨੇ ਕਿ ਉਹ ਤਾਂ ਉਹਨੂੰ ਕੱਢ ਕੇ ਲਿਜਾਣਾ ਚਾਹੁੰਦੇ ਸੀ ਸ਼ੰਭੂ ਪਾਰ ਤੇ, ਸ਼ੰਭੂ ਪਾਰ ਤੋਂ ਦਿੱਲੀ ਪਾਰ, ਦਿੱਲੀ ਪਾਰ ਤੋਂ ਮੁਲਕ, ਤੇ ਪਰ ਕਹਿੰਦੇ ਉਹ ਸਥਿਤੀ ਬਣੀ ਨਹੀਂ। ਪਰ ਅਜੇ ਪਿਤਾ ਦੀ ਗ੍ਰਿਫਤਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਹੈ ਜੀ। ਤੇ ਬੇਸ਼ੱਕ ਮਤਲਬ ਕਿ ਪੋਸਟਮਾਰਟਮ ਤੇ ਸੰਸਕਾਰ ਕਰਾਉਣ 'ਚ ਸਰਕਾਰ ਕਾਮਯਾਬ ਹੋ ਗਈ। ਹੁਣ ਬਹੁਤ ਸਰਕਾਰੀ ਟੌਟ ਜਾਣਗੇ ਘਰੇ ਸੈਟਿੰਗਾਂ ਕਰਨ, ਬਹੁਤ ਦਬਾਅ ਬਣਦਾ। ਆਪਾਂ ਸਾਰੇ ਜਾਣਦੇ ਕਿਸ ਤਰ੍ਹਾਂ ਦਾ ਦਬਾਅ ਹੁੰਦਾ ਜੀ। ਸੋ ਉਹ ਖੇਲਾ ਅਜੇ ਹੋਣਾ ਬਾਕੀ ਹੈ। ਪਰਦੇ ਪਿੱਛੇ ਵੀ ਚੱਲਣਾ ਤੇ ਸਾਹਮਣੇ ਤੋਂ ਵੀ ਚੱਲਣਾ। ਸੋ ਕਿਉਂਕਿ ਪਰਦੇ ਪਿੱਛੋਂ ਜਾਣ ਦੀ ਆਦਤ ਆ ਸਰਕਾਰ, ਜਿਵੇਂ ਕੱਲ ਭੁੱਲਰ ਨੂੰ ਪਿਛਲੇ ਦਰਵਾਜ਼ਿਓਂ ਪੇਸ਼ ਕੀਤਾ, ਉਵੇਂ ਰੰਧਾਵਾ ਹੋਰਾਂ ਦੇ ਘਰੇ ਵੀ ਪਿਛਲੇ ਦਰਵਾਜ਼ਿਓਂ ਜਾ ਕੇ ਬਹੁਤ ਕੁਝ ਸੈਟਿੰਗ ਕਰਨੀਆਂ ਹੁਣ ਕੋਸ਼ਿਸ਼ਾਂ ਹੋਣਗੀਆਂ। ਬਿਲਕੁਲ ਜੀ। ਜਿਹੜੇ ਬੰਦੇ ਨਾਲ ਪੁਲਿਸ ਆ ਨਾ ਸ਼ਰਮਾ ਜੀ, ਉਹਦੇ ਬਾਰੇ ਪਤਾ ਲਾਉਣਾ ਕੋਈ ਔਖਾ ਨਹੀਂਗਾ ਕਿ ਉਹ ਹੈ ਕਿੱਥੇ। ਇਹ ਕੋਈ ਅਣਬੁੱਝ ਸਵਾਲ ਨਹੀਂ ਹੁੰਦਾ ਸਰਕਾਰਾਂ ਦੇ ਲਈ ਜਾਂ ਪੁਲਿਸ ਤੰਤਰ ਦੇ ਲਈ। ਇਹ ਤਾਂ ਗੱਲ ਰਹੀ ਭੁੱਲਰ ਦੀ ਜੀ। ਤੇ ਅੱਗੇ ਗੱਲ ਕਰੀਏ ਆਪਾਂ, ਸਰਕਾਰ ਨੂੰ ਕਹਿੰਦੇ ਹੁਣ ਖੁਦਕੁਸ਼ੀਆਂ ਦਿਸਣੋਂ ਹੀ ਹਟ ਗਈਆਂ ਜੀ। ਪ੍ਰਵੀਨ ਜੀ ਇਹ ਬਹੁਤ ਵਾਜਬ ਸਵਾਲ। ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਬੰਦ ਹੋ ਗਈ। ਵੈਸੇ ਤਾਂ ਆਹ ਘਟਨਾ ਵੀ ਖੁਦਕੁਸ਼ੀ ਦਾ ਮਾਮਲਾ ਹੈ ਜੀ। ਇਹ ਤੋਂ ਪਹਿਲਾਂ ਰਣਜੀਤ ਕਤਲकांड ਵਾਲਾ ਮਾਮਲਾ ਖੜਾ ਹੈ। ਇਹ ਤੋਂ ਪਹਿਲਾਂ ਲਾਰਡ ਆਰਡਰ ਨੂੰ ਲੈ ਕੇ ਕਿੰਨੇ ਕਤਲ ਖੜੇ ਨੇ ਜੀ। ਪੁਲਿਸ ਦੀਆਂ ਵਧੀਕੀਆਂ ਦੇ ਸ਼ਿਕਾਰ ਮਸਲੇ ਖੜੇ ਨੇ। ਚਾਹੇ ਉਹ ਗੁਨਾਹਗਾਰ ਨੇ, ਉੱਪਰ ਅਦਾਲਤੀ ਤੌਰ ਤੇ ਉਹਨਾਂ ਨੂੰ ਸਜ਼ਾ ਨਹੀਂ, ਤੁਸੀਂ ਸਜ਼ਾਵਾਂ ਜਿਹੜੀਆਂ ਗਿੱਟੇ ਗੋਡੇ ਵਾਲੀਆਂ ਦੇ ਰਹੇ ਹੋ, ਉਹ ਸਵਾਲ ਖੜੇ ਨੇ। ਪਰ ਅੱਜ ਕੱਲ ਅਖਬਾਰਾਂ ਦੀਆਂ ਖਬਰਾਂ, ਟੀਵੀ ਚੈਨਲਾਂ ਦੀਆਂ ਖਬਰਾਂ, ਸੋਸ਼ਲ ਮੀਡੀਆ ਤੇ ਪੋਸਟ ਸਾਹਮਣੇ ਨਹੀਂ ਆਉਂਦੀ ਕਿ ਹਾਂਜੀ ਇਹ ਫਲਾਣੀ ਥਾਂ ਖੁਦਕੁਸ਼ੀ ਹੋ ਗਈ, ਕਰਜ਼ੇ ਕਾਰਨ ਕਿਸਾਨ ਨੇ, ਮਜ਼ਦੂਰ ਨੇ ਖੁਦਕੁਸ਼ੀ ਕਰ ਲਈ, ਕਿਉਂਕਿ ਇਹ ਤੈਅ ਕਰ ਲਿਆ ਗਿਆ ਕਿ ਖਬਰਾਂ ਦਬਾਉਣੀਆਂ ਨੇ। ਹੁਣ ਅੱਜ ਖੇਡ ਨੀਤੀ ਦੀਆਂ, ਖੇਡ ਫੈਸਲਿਆਂ ਦੀਆਂ, 4 ਸਾਲ ਦੇ ਕੰਮਾਂ ਦੀਆਂ ਪਹਿਲੇ ਪੰਨਿਆਂ ਤੇ ਮੁੱਖ ਮੰਤਰੀ ਦੀ ਫੋਟੋ ਨਾਲ ਖਬਰਾਂ ਨੇ। ਜਿਹੜਾ ਉਹ ਸਵਾਲ ਦਾ ਮਸਲਾ ਆਇਆ ਸੀਬੀਆਈ ਨੂੰ ਜਾਂਚ ਨਹੀਂ ਦੇਵਾਂਗੇ, ਉੱਥੇ ਬੁਖਲਾਏ ਮੁੱਖ ਮੰਤਰੀ, ਘਬਰਾਏ ਮੁੱਖ ਮੰਤਰੀ, ਵਿਅੰਗ ਕੀਤਾ, ਜਵਾਬ ਦੇਣ ਤੋਂ ਕੰਨੀ ਕਤਰਾਈ, ਇਹ ਕਿਸੇ ਅਖਬਾਰ ਦੇ ਵਿੱਚ ਇੱਕ ਸਤਰ ਨਹੀਂ। ਸਹੀ ਗੱਲ। ਤੇ ਫਿਰ ਉਹ ਖੁਦਕੁਸ਼ੀਆਂ ਦੀ ਖਬਰਾਂ ਕਿਵੇਂ ਲਵਾਉਣਗੇ? ਮੈਨੇਜ ਹੁੰਦਾ ਜਨਾਬ। ਇਹ ਮੈਨੇਜਮੈਂਟ ਕਮਾਲ ਦੀ ਹੈ ਇਹਨਾਂ ਦੀ। ਬਿਲਕੁਲ ਬਿਲਕੁਲ, ਇਹ ਮੰਨਣਾ ਪਊਗਾ। ਇਹ ਤਾਰੀਫ ਹੈ ਇਹਨਾਂ ਦੀ ਕਿ ਹਾਂ ਇਹ ਮੈਨੇਜਮੈਂਟ ਦੇ ਮਾਹਰ ਨੇ। ਇਹ ਅਮਿਤ ਸ਼ਾਹ ਤੋਂ, ਮੋਦੀ ਤੋਂ ਘੱਟ ਨਹੀਂ ਗਏ ਇਸ ਮੈਨੇਜਮੈਂਟ ਤੇ ਜੀ ਜੀ। ਤੇ ਇਸ ਲਈ ਇਹਦਾ ਮਤਲਬ ਇਹ ਨਹੀਂਗਾ ਕਿ ਖੁਦਕੁਸ਼ੀਆਂ ਖਤਮ ਹੋ ਗਈਆਂ, ਮਸਲੇ ਹੱਲ ਹੋ ਗਏ ਜਨਾਬ। ਜੇ
ਪਾਥੀ ਧੁਖਦੀ ਨੂੰ ਸਵਾਹ ਥੱਲੇ ਦੱਬਤੀ ਦਾ ਮਤਲਬ ਇਹ ਨਹੀਂਗਾ ਕਿ ਅੱਗ ਬੁਝ ਗਈ, ਤੇ ਉਹ ਚ ਮਾੜੀ ਜੀ ਭੂਕਣੇ ਦੀ ਫੂਕ ਮਾਰੋ ਸਵੇਰ ਨੂੰ ਤੇ ਉਹ ਸੁਲਗ ਪੈਂਦੀ ਜੀ। ਇਹ ਤੁਸੀਂ ਦਬਾ ਕੇ ਰੱਖਣਾ ਚਾਹੁੰਦੇ ਸਰਕਾਰੀ ਤੰਤਰ ਨਾਲ, ਇਹ ਧੁਖ ਰਹੀਆਂ ਨੇ ਪਾਥੀ, ਅਸੀਂ ਉਹਨਾਂ ਦਾ ਪੀੜ ਨਹੀਂ ਮਹਿਸੂਸ ਕਰ ਰਹੇ। ਫਰੀਦਕੋਟ ਦੇ ਵਿੱਚ 2 ਸਕੇ ਭਰਾ ਇੱਕੋ ਐਕਟਿਵਾ ਤੇ ਆ ਕੇ ਹੱਥ 'ਚ ਹੱਥ ਫੜ ਕੇ ਰੇਲ ਗੱਡੀ ਮੂਹਰੇ ਛਾਲ ਮਾਰਦੇ ਨੇ ਤੇ ਖੁਸ਼ੀ ਹੋ ਜਾਂਦੀ ਹੈ। 32 ਸਾਲ 34-35 ਸਾਲ ਦੀ ਉਮਰ ਆ, ਇੰਨੀ ਕੁ ਉਮਰ ਦੇ 2 ਸਕੇ ਭਰਾ, ਸਕੇ ਭਰਾ। ਕੱਲਾਪਣ 'ਚ ਬੰਦਾ ਘਬਰਾ ਕੇ ਮਰ ਜਾਵੇ ਕਿ ਮੇਰਾ ਕੋਈ ਨਹੀਂ, ਜੇ 2 ਭਰਾ ਇਕੱਠੇ ਇਹੋ ਜਿਹਾ ਫੈਸਲਾ ਲੈਂਦੇ ਨੇ, ਸੋਚੋ ਕਿਹੋ ਜਿਹਾ ਮਾਨਸਿਕਤਾ ਚੋਂ ਲੰਘ ਰਹੇ ਹੋਣ, ਕਿਹੋ ਜਿਹੀ ਮੁਸ਼ਕਲ ਚੋਂ ਲੰਘ ਰਹੇ ਹੋਣ। ਸਹੀ ਗੱਲ। ਤਰਾਸਦੀ ਹੈ, ਅੱਗੇ ਆਪਣੇ ਪਿੰਡਾਂ 'ਚ ਜਾਂ ਤਾਂ ਘਰਾਂ ਦੇ ਬੂਹੇ ਨਹੀਂ ਹੁੰਦੇ ਸੀ, ਜੇ ਹੁੰਦੇ ਸੀ ਤਾਂ ਭੇੜੇ ਨਹੀਂ ਹੁੰਦੇ ਸੀ, ਪਰ ਆਪਾਂ ਨੂੰ ਪਿੰਡਾਂ 'ਚ ਬੂਹੇ ਭੇੜ ਲਿਆ, ਆਪਾਂ ਨੂੰ ਗਵਾਂਢੀ ਦਾ ਦਰਦ ਦੇਖਣੋਂ ਹੋ ਗਿਆ ਸ਼ਾਇਦ। ਸਹੀ ਗੱਲ, ਬਿਲਕੁਲ ਜੀ। ਆਪਾਂ ਇਹ ਮਹਿਸੂਸ ਕਰਨ ਹਟ ਗਏ ਕਿਹੜੀ ਮੁਸ਼ਕਲ 'ਚ ਕੱਲੇ ਬੈਠ ਕੇ ਤਾਂ ਉਹਦੇ ਲੰਘ ਜਾਣ ਤੋਂ ਬਾਅਦ ਜਦੋਂ ਬੀਚ ਚੋਂ ਲੰਘਦਾ ਫਿਰ ਤਾਂ ਗੱਲਾਂ ਕਰਦੇ ਆ। ਸਹੀ ਗੱਲ ਹੈ ਨਾ, ਪਰ ਉਹਨੂੰ ਬੁਲਾ ਕੇ ਉਹਦਾ ਦੁੱਖ ਵੰਡਾ ਕੇ ਉਹਨੂੰ ਹੌਸਲਾ ਦੇਣੋਂ ਅਸੀਂ ਸ਼ਾਇਦ ਸਾਥ ਛੱਡ ਨਹੀਂ। ਪਿੰਡਾਂ 'ਚੋਂ ਖੁਦਕੁਸ਼ੀਆਂ ਹੋਣ ਔਰ ਜ਼ਮੀਨ ਜਾਇਦਾਦ ਹੁੰਦਿਆਂ ਖੁਦਕੁਸ਼ੀਆਂ ਹੋਣ। ਸਹੀ ਗੱਲ ਹੈ, ਬਿਲਕੁਲ। ਤੇ ਉਹਦਾ ਇੱਕ ਪੱਖ ਇਹ ਵੀ ਆ ਕਿ ਸਰਕਾਰਾਂ ਮਿਹਨਤ ਦਾ ਮੁੱਲ ਨਹੀਂ ਪਾਉਂਦੀਆਂ। ਮੈਂ ਕੱਲ ਇੱਕ ਪੋਸਟ ਪੜ੍ਹਿਆ ਸੀ, ਬਹੁਤ ਕਮਾਲ ਦੀ। ਉਹ ਕਹਿੰਦਾ ਵੀ ਆਹ ਤੇਲ ਦੀ ਮਾੜੀ ਜੀ ਕਿੱਲਤ ਆਈ ਆ ਜਿਹੜੀ ਬਾਹਰੋਂ ਹੈ ਤੇ ਚੀਕਾਂ ਮਾਰਨ ਲੱਗੇ। ਹਿਸਾਬ ਲਾ ਲਓ ਜੇ ਆਟਾ ਦਾਲ ਚੌਲ ਬਾਹਰੋਂ ਮੰਗਾਉਣੇ ਪੈ ਗਏ, ਸਹੀ ਗੱਲ, ਫਿਰ ਦੱਸੋ ਕੀ ਹੋਊਗਾ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਅਨਾਜ ਦੀ ਪੈਦਾਵਾਰ ਨੂੰ ਤੁਸੀਂ ਐਂ ਖਤਮ ਕਰਕੇ ਇੱਟਾਂ ਰੋੜਿਆਂ ਦੇ ਮਹਿਲ ਉਸਾਰ ਲਏ, ਤਰਸੋਗੇ ਦਾਣੇ ਦਾਣੇ ਨੂੰ ਜੀ। ਪਰ ਇਹ ਸਮਝਣਾ ਹੀ ਨਹੀਂ ਚਾਹੁੰਦੇ, ਨਾ ਲੋਕ, ਨਾ ਪ੍ਰਸ਼ਾਸਨ, ਨਾ ਸਿਆਸਤ, ਨਾ ਸਰਕਾਰਾਂ। ਜੀ ਸਹੀ ਹੈ। ਸਰਕਾਰ ਨੂੰ ਇਹ ਫਰੀਦਕੋਟ ਵਾਲੀ ਖੁਦਕੁਸ਼ੀ ਦਿਖਦੀ ਨਹੀਂ। ਬਿਲਕੁਲ, ਸਰਕਾਰ ਨੂੰ ਰੰਧਾਵੇ ਵਾਲੀ ਖੁਦਕੁਸ਼ੀ ਦਿਖਦੀ ਨਹੀਂ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਮਤਲਬ ਕਿ ਪਤਾ ਨਹੀਂ ਨਤੀਜੇ ਜੋ ਮਰਜ਼ੀ ਹੋਣ, ਬਾਕੀ ਪਾਰਟੀਆਂ ਸਾਰੀਆਂ ਨਲਾਇਕ ਨੇ, ਜਾਂ ਤਾਂ ਬੀਜੇਪੀ ਲਈ ਰਾਹ ਮੋਖਲਾ ਕਰ ਰਹੀਆਂ ਨੇ, ਉਹਦੇ ਲਈ ਮਾਹੌਲ ਬਣਾ ਕੇ ਦੇ ਰਹੀਆਂ ਨੇ ਕਿ ਪੰਜਾਬ 'ਚ ਇਹਨੇ ਵਿਗਾੜ ਪੈਦਾ ਕਰ ਦੋ ਕਿ ਅਸੀਂ ਆਪੇ ਕਹਿਣ ਲੱਗੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਕਿ ਲਓ ਜੀ ਅਸੀਂ ਤਾਂ ਬਹੁਤ ਕੰਮ ਕਰਦੇ ਹਾਂ, ਪਰ ਬਾਂਗਾ ਅਸੀਂ ਸਿੱਧੀਆਂ ਅਮਿਤ ਸ਼ਾਹ ਨੂੰ ਫੜਾ ਰਹੇ ਹਾਂ ਆਪੇ। ਸਹੀ ਹੈ। ਜਾਂ ਮੈਨੂੰ ਇਹ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਮਾਝਾ ਤਾਂ ਗਿਆ ਇਹਨਾਂ ਦੇ ਹੱਥੋਂ ਰਣਜੀਤ ਸਿੰਘ ਤੇ ਆ ਲਾਲਜੀਤ ਭੁੱਲਰ ਵਾਲੇ ਮਾਮਲੇ 'ਚੋਂ, ਆਉਂਦੇ ਦਿਨਾਂ 'ਚ ਦੁਆਬਾ ਤੇ ਮਾਲਵਾ ਵੀ ਗਵਾ ਨਾ ਲੈਣ। ਸਹੀ ਗੱਲ ਹੈ ਜੀ, ਬਿਲਕੁਲ। ਅਗਲੀ ਗੱਲ ਕਰੀਏ ਧਰਮ ਪਰਿਵਰਤਨ ਦੇ ਮਾਮਲੇ ਦੀ। ਸ਼ਰਮਾ ਜੀ, ਅਨੁਸੂਚਿਤ ਜਾਤੀ ਨੂੰ ਲੈ ਕੇ ਤੇ ਧਰਮ ਪਰਿਵਰਤਨ ਦੇ ਮਾਮਲੇ ਤੇ ਸੁਪਰੀਮ ਕੋਰਟ ਦਾ ਸਖਤ ਫੈਸਲਾ ਆਇਆ ਜੀ। ਪ੍ਰਵੀਨ ਜੀ, ਇਹ ਮਾਮਲਾ ਹੈਗਾ ਆਂਧਰਾ ਪ੍ਰਦੇਸ਼ ਨੂੰ ਲੈ ਕੇ ਜੀ। ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਪਾਸਟਰ ਨੇ ਇੱਕ ਕੰਪਲੇਂਟ ਕੀਤੀ ਕਿ ਜੀ ਮੈਨੂੰ ਜਾਤੀ ਸੂਚਕ ਸ਼ਬਦ ਕਹਿ ਕੇ ਚੜਾਇਆ ਗਿਆ ਜਾਂ ਮੇਰਾ ਅਪਮਾਨ ਕੀਤਾ ਗਿਆ, ਇਸ ਲਈ ਐਸਸੀ ਐਕਟ ਦੇ ਤਹਿਤ ਇਹਦੇ ਤੇ ਕਾਰਵਾਈ ਹੋਣੀ ਬਣਦੀ ਆ। ਠੀਕ ਹੈ ਜੀ। ਜਦੋਂ ਇਹ ਮਾਮਲਾ ਹਾਈ ਕੋਰਟ ਤੱਕ ਗਿਆ, ਹਾਈ ਕੋਰਟ ਨੇ ਪਾਸਟਰ ਦੀ ਪਟੀਸ਼ਨ ਇਹ ਕਹਿ ਕੇ ਖਾਰਜ ਕਰਤੀ ਕਿ ਤੂੰ ਤਾਂ ਈਸਾਈ ਦੇ ਵਿੱਚ ਤਾਂ ਕੋਈ ਜਾਤ ਵਾਲਾ ਮਸਲਾ ਹੀ ਨਹੀਂ ਹੈ, ਉੱਥੇ ਤਾਂ ਕੋਈ ਜਾਤ ਹੀ ਨਹੀਂ ਹੈਗੀ ਜੀ, ਫਿਰ ਤੇਰੇ ਲਈ ਜਾਤੀ ਸੂਚਕ ਸ਼ਬਦ ਕੀ ਰਹਿ ਗਏ। ਇਹਦਾ ਮਤਲਬ ਇਹ ਧਰਮ ਪਰਿਵਰਤਨ ਵਾਲਾ ਪਹਿਲੂ ਆ ਉਹ ਕਿਸੇ ਦੂਸਰੇ ਧਰਮ ਚੋਂ ਇੱਧਰ ਆਇਆ ਜਿੱਥੇ ਜਾਤੀਆਂ ਹੈਗੀਆਂ ਤੇ ਇਸ ਨੂੰ ਲੈ ਕੇ ਉਹ ਪਾਸਟਰ ਸੁਪਰੀਮ ਕੋਰਟ ਚਲਾ ਗਿਆ ਜੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਫੈਸਲੇ ਤੇ ਮੋਹਰ ਲਾਉਂਦੇ ਕਿਹਾ ਕਿ ਬਈ ਹਿੰਦੂ, ਬੋਧੀ, ਸਿੱਖ ਇਹਨਾਂ 'ਚ ਜਾਤ ਹੈਗੀ ਆ, ਇਹਨਾਂ 'ਚ ਜਿਹੜੇ ਹੈਗੇ ਨੇ ਉਹਨਾਂ ਦੇ ਐਸੀ ਅਨੁਸੂਚਿਤ ਜਾਤੀ ਵਾਲੇ ਹੱਕ ਬਰਕਰਾਰ ਨੇ, ਤੇ ਜੇ ਉਹ ਧਰਮ ਪਰਿਵਰਤਨ ਕਰਕੇ ਇੱਧਰ ਆ ਜਾਂਦੇ ਨੇ ਫੇਰ ਨਹੀਂ। ਠੀਕ ਹੈ। ਹੁਣ ਇਸ ਫੈਸਲੇ 'ਚ ਉਹਨਾਂ ਦੀ ਸਖਤ ਟਿੱਪਣੀ ਸੀ ਕਿ ਜੇ ਤੁਸੀਂ ਹਿੰਦੂ, ਬੋਧੀ ਤੇ ਸਿੱਖਾਂ ਤੋਂ ਧਰਮ ਪਰਿਵਰਤਨ ਕਰਕੇ ਦੂਸਰੇ ਧਰਮ ਜਾਂਦੇ ਹੋ ਤਾਂ ਤੁਹਾਨੂੰ ਐਸੀ ਐਕਟ ਤਹਿਤ ਜੋ ਹੱਕ ਮਿਲਦੇ ਨੇ ਉਹ ਸਾਰੇ ਖਤਮ ਜੀ। ਮਤਲਬ ਜੇ ਹੱਕ ਖਤਮ ਤਾਂ ਇਹਦਾ ਮਤਲਬ ਉਹ ਸਹੂਲਤਾਂ ਵੀ ਖਤਮ ਜਿਹੜੀਆਂ ਮਤਲਬ ਕਿ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਦੇ ਤਹਿਤ ਹਾਸਲ ਹੋਈਆਂ ਕਿ ਜਿਵੇਂ ਅਸੀਂ ਵਿਤਕਰਾ ਕਰਦੇ ਆਏ ਲੰਮੇ ਸਮੇਂ ਤੱਕ ਇਸ ਭਾਈਚਾਰੇ ਨਾਲ, ਉਹ ਸਾਰਾ ਕੁਝ ਉਹਦੇ ਵਿੱਚ ਜੀ। ਹੁਣ ਇਹ ਫੈਸਲਾ ਹੈਗਾ ਈਸਾਈ ਧਰਮ ਦੇ ਹਵਾਲੇ ਨਾਲ, ਪਰ ਸੱਤਾਧਾਰੀ ਧਰਮ ਮੈਂ ਮਹਿਸੂਸ ਕਰਦਾ ਕਿ ਇਹਨੂੰ ਮੁਸਲਿਮ ਧਰਮ ਦੇ ਹਵਾਲੇ ਨਾਲ ਵੀ ਕੈਸ਼ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ। ਉਹਨੂੰ ਉੱਥੇ ਤੱਕ ਵੀ ਲੈ ਕੇ ਜਾਣਗੇ। ਹੁਣ ਵੈਸੇ ਤਾਂ ਜੇ ਤੁਸੀਂ
ਇਹ ਗੱਲ ਦੇਖੋ ਕਿ ਜੀ ਜੇ ਈਸਾਈਆਂ 'ਚ ਨਹੀਂ ਤਾਂ ਕੀ ਮੁਸਲਮਾਨਾਂ 'ਚ ਵੀ ਜਾਤ ਵਾਲਾ ਮਸਲਾ ਨਹੀਂ ਹੈ। ਪਰ ਜੇ ਜਾਤ ਵਾਲਾ ਨਹੀਂ ਹੈ ਤਾਂ ਫਿਰ ਮੁਹੰਮਦ ਸਦੀਕ ਵਾਲੇ ਚੋਣ ਤੇ ਕਿਵੇਂ ਰਫੜ ਪਿਆ ਸੀ ਤੁਹਾਨੂੰ ਧਿਆਨ 'ਚ ਹੋਊ। ਸਹੀ ਹੈ, ਬਿਲਕੁਲ। ਜਦੋਂ ਮੁਹੰਮਦ ਸਦੀਕ ਨੇ ਰਾਖਵੀਂ ਸੀਟ ਤੋਂ ਭਰੇ ਤਾਂ ਉਹਨਾਂ ਨੂੰ ਗੁਰੂ ਹਰ ਨੇ ਚੈਲੰਜ ਕਰਤਾ ਜੀ ਕਿ ਇਹ ਤਾਂ ਆਉਂਦਾ ਹੀ ਨਹੀਂ ਜੀ ਐਸਸੀ ਭਾਈਚਾਰੇ ਦੇ ਵਿੱਚ, ਉਹਦੇ ਵਿੱਚ ਐਸਸੀ ਵੀ ਸੀ, ਹੈ ਨਾ। ਤੇ ਉਹ ਫਿਰ ਉਹ ਕਹਿੰਦੇ ਜੀ ਨਹੀਂ, ਮਰਾਸੀ ਭਾਈਚਾਰਾ ਤਾਂ ਇਸ ਕੈਟਾਗਰੀ 'ਚ ਆਉਂਦਾ, ਤੇ ਉਹਨਾਂ ਨੂੰ ਅਦਾਲਤ 'ਚੋਂ ਕਲੀਨ ਚਿੱਟ ਮਿਲੀ। ਉਸ ਤੋਂ ਬਾਅਦ ਕਰਮਜੀਤ ਅਨਮੋਲ ਨੇ ਵੀ ਚੋਣ ਲੜੀ ਹੈ ਨਾ। ਇਹਦਾ ਮਤਲਬ ਉੱਥੇ ਤਾਂ ਇਹ ਪਹਿਲੋਂ ਨਿਕਲ ਗਿਆ। ਜੀ। ਪਰ ਹੁਣ ਜਿਸ ਤਰ੍ਹਾਂ ਦਾ ਧਰਮ ਪਰਿਵਰਤਨ ਵਾਲਾ ਮਸਲਾ ਦੇਸ਼ ਭਰ 'ਚ ਬਣ ਰਿਹਾ ਜੀ, ਖਾਸ ਕਰਕੇ ਈਸਾਈਆਂ ਵਾਲਾ, ਉਹਦੇ ਉੱਤੇ ਉਂਗਲ ਅਮਿਤ ਸ਼ਾਹ ਵੀ ਪੰਜਾਬ ਦੀ ਮੋਗਾ ਰੈਲੀ 'ਚ ਧਰ ਕੇ ਗਏ ਅਸੀਂ ਕਾਨੂੰਨ ਲਿਆਉਣ ਜਾ ਰਹੇ ਹਾਂ। ਤੇ ਇਹ ਫੈਸਲਾ ਕਿ ਈਸਾਈ ਤੇ ਮੁਸਲਮਾਨਾਂ ਦੇ ਖਿਲਾਫ ਰਾਜਨੀਤਿਕ ਤੌਰ ਤੇ ਹਥਿਆਰ ਵਜੋਂ ਵਰਤਿਆ ਜਾਊਗਾ ਜੀ, ਜਾਂ ਇਹ ਹਿੰਦੂ ਸਿੱਖਾਂ ਦੇ ਲਈ ਉਹਨਾਂ ਮਤਲਬ ਕਿ ਧਰਮਾਂ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਲਈ ਸਹਾਈ ਹੋ ਜਾਊਗਾ ਕਿ ਇਹਦੇ ਨਾਲ ਧਰਮ ਪਰਿਵਰਤਨ ਰੁਕ ਜਾਊਗਾ ਕਿ ਲੈ ਵੀ ਆਪਣੇ ਤਾਂ ਅਧਿਕਾਰ ਚਲੇ ਜਾਣਗੇ, ਨਹੀਂ ਇਸ ਲਈ ਅਸੀਂ ਹਿੰਦੂ ਸਿੱਖ। ਵੈਸੇ ਤਾਂ ਸਿੱਖੀ 'ਚ ਵੀ ਜਾਤ ਦੀ ਕੋਈ ਥਾਂ ਨਹੀਂ ਜੀ। ਸਹੀ ਹੈ, ਬਿਲਕੁਲ। ਹਿੰਦੂ ਧਰਮ 'ਚ ਸਭ ਤੋਂ ਵੱਧ ਮਤਲਬ ਜਾਤਾਂ, ਸਭ ਜਾਤਾਂ ਪਤਾ ਨਹੀਂ ਕਿੱਥੇ ਤੱਕ, ਹੈ ਨਾ। ਹੁਣ ਅਸੀਂ ਉਹਨਾਂ ਨੂੰ ਜਦੋਂ ਦਾ ਗਿਣਤੀ ਮਿੰਟੀ 'ਚ ਲੈਣਾ ਫਿਰ ਹਿੰਦੂ ਨੇ, ਤੇ ਜਦੋਂ ਵਿਤਕਰੇ ਵਾਲੇ ਸਵਾਲ ਆਵੇ ਤਾਂ ਅਸੀਂ ਪ੍ਰਸ਼ਾਦ ਵੀ ਕਈ ਵਾਰ ਉੱਪਰੋਂ ਦਿੰਦੇ ਇੰਨੀ ਦੂਰ ਤੋਂ। ਸਹੀ ਗੱਲ। ਉਹ ਪਾੜਾ ਖੜਾ। ਪਰ ਸਿੱਖੀ 'ਚ ਵੀ ਕੀ ਰਾਜਨੀਤਿਕ ਪਾਰਟੀਆਂ ਨੇ ਵੋਟ ਦੇ ਲਈ ਫਿਰ ਇਹ ਵਿੰਗ ਕਿਉਂ ਬਣਾਏ? ਫਿਰ ਇਹਦਾ ਮਤਲਬ ਉਹਨਾਂ ਨੂੰ ਵੀ ਇਹ ਲੱਗਦਾ ਕਿ ਜੇ ਅਸੀਂ ਇਹ ਜਾਤ ਵਾਲਾ ਨਹੀਂ ਰੱਖਦੇ ਤਾਂ ਇਹ ਸਰ ਤੋਂ ਵੀ ਛੱਡ ਕੇ ਕਿਤੇ ਹੋਰ ਪਾਸੇ ਨਾ ਚਲੇ ਜਾਣ, ਫਿਰ ਉੱਥੇ ਵੀ ਕਿਤੇ ਸਹੂਲਤਾਂ ਹੋਣ, ਇਸ ਲਈ ਉੱਥੇ ਵੀ ਇਹ ਪਹਿਲੂ ਖੜਾ। ਪਰ ਅਦਾਲਤ ਨੇ ਇੱਕ ਤਰੀਕੇ ਨਾਲ ਬੋਧੀ, ਸਿੱਖ ਤੇ ਹਿੰਦੂ ਇਹਨਾਂ ਦੇ ਵਿੱਚ ਜਾਤ ਦਾ ਹਵਾਲਾ ਦੇ ਕੇ ਕਹਿਤਾ ਕਿ ਇੱਥੇ ਤਾਂ ਤੁਸੀਂ SC ਐਕਟ ਤਹਿਤ ਰਹਿ ਸਕਦੇ ਹੋ, ਪਰ ਜੇ ਦੂਸਰੇ ਧਰਮਾਂ 'ਚ ਗਏ ਫਿਰ ਤੁਹਾਡਾ ਅਧਿਕਾਰ ਹੋ ਜਾਊਗਾ। ਇਸ ਲਈ ਮੈਨੂੰ ਲੱਗਦਾ ਆਉਂਦੇ ਸਮੇਂ 'ਚ ਇਹਦੇ ਤੇ ਡਿਬੇਟ ਕਾਫੀ ਪੱਕ ਸਕਦੀ ਹੈ। ਔਰ ਇਸ ਫੈਸਲੇ ਦੇ ਆਧਾਰ ਤੇ, ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਤੇ ਰਾਜਨੀਤੀ ਦੇ ਵਿੱਚ ਵੀ ਖਾਸੀ ਉਥਲ-ਪੁਥਲ ਮਚ ਸਕਦੀ ਹੈ ਔਰ ਇਹ ਧਰਮ ਪਰਿਵਰਤਨ ਰੋਕਣ 'ਚ ਵੀ ਸਹਾਈ ਹੋ ਸਕਦਾ ਹੈ। ਜੀ। ਤੇ ਜਾਂਦੇ ਗੱਲ ਕਰੀਏ ਲੋਕ ਸਭਾ ਦੀ। ਲੋਕ ਸਭਾ ਦੇ ਵਿੱਚ ਕਹਿੰਦੇ ਜਿਹੜੇ ਔਰਤ ਸੰਸਦ ਮੈਂਬਰ ਹੈ ਇਹਨਾਂ ਦੀ ਗਿਣਤੀ ਹੁਣ 273 ਹੋ ਜਾਣੀ ਹੈ ਜੀ। ਪ੍ਰਵੀਨ ਜੀ, ਵੈਸੇ ਤਾਂ ਬਹੁਤ ਦੇਰ ਪਹਿਲਾਂ ਮੈਂ ਇੱਕ ਰਿਪੋਰਟ ਕੀਤੀ ਸੀ ਜਿਹਦੇ ਵਿੱਚ ਇਹ ਪਹਿਲੂ ਆਇਆ ਸੀ। ਉਸ ਤੋਂ ਬਾਅਦ ਇਹ ਸਮੇਂ-ਸਮੇਂ ਗੱਲ ਆਉਂਦੀ ਰਹੀ ਕਿ ਨਵੀਂ ਜਨਗਣਨਾ ਦੇ ਹਿਸਾਬ ਨਾਲ ਸਾਡੀ ਜਿੰਨੀ ਜਨਸੰਖਿਆ ਬਣ ਜਾਣੀ ਹੈ ਉਹਦੇ ਹਵਾਲੇ ਨਾਲ ਸਾਡੀਆਂ ਲੋਕ ਸਭਾ ਦੀਆਂ ਸੀਟਾਂ ਵੱਧ ਜਾਣੀਆਂ। ਤੇ ਜਦੋਂ ਲੋਕ ਸਭਾ ਦੀਆਂ ਸੀਟਾਂ ਵਧਣੀਆਂ ਤਾਂ ਉਸੇ ਅਨੁਸਾਰ ਲੋਕ ਸਭਾ ਦੇ ਅਨੁਸਾਰ ਸਾਡੀਆਂ ਵਿਧਾਨ ਸਭਾ ਦੀਆਂ ਸੀਟਾਂ 'ਚ ਫਰਕ ਆ ਜਾਣਾ। ਬਿਲਕੁਲ ਜੀ। ਤੇ ਜੇ ਉਹ ਫਰਕ ਆ ਜਾਣਾ ਤਾਂ ਉਹਦੇ ਨਾਲ ਰਾਜ ਸਭਾ ਦੀ ਸੀਟਾਂ ਵੀ ਵੱਧ ਜਾਣੀਆਂ ਫਿਰ। ਸੋ ਉਹ ਸਾਰਾ ਇੱਕ ਸਰਕਲ ਹੈ। ਹੁਣ ਉਸ ਸਰਕਲ ਦੇ ਵਿੱਚ ਜਿਹੜੀ ਨਵੀਂ ਜਨਗਣਨਾ ਉਹਦੇ ਆਧਾਰ ਦੇ ਉੱਤੇ ਫੈਸਲੇ ਹੋਣੇ ਆ। ਪਰ ਜਿਹੜਾ ਮਹਿਲਾਵਾਂ ਵਾਲਾ ਰਾਖਵਾਂਕਰਨ ਵਾਲਾ ਬਿੱਲ ਉਹ ਜਦੋਂ 2023 ਦੇ ਵਿੱਚ ਇੱਕ ਤਰ੍ਹਾਂ ਨਾਲ ਮਨਜ਼ੂਰ ਹੋ ਜਾਂਦਾ ਸੋਧ ਦੇ ਹਵਾਲੇ ਨਾਲ, ਤੇ ਪਰ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਸਰਕਾਰ 2029 ਦੀਆਂ ਚੋਣਾਂ ਤੋਂ ਪਹਿਲਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਠੀਕ ਹੈ। ਤੇ ਜੇ ਉਹ ਲਾਗੂ ਹੁੰਦਾ 33% ਮਹਿਲਾ ਰਾਖਵਾਂ ਕਰਨ ਦਾ ਬਿੱਲ, ਤਾਂ ਫਿਰ ਸੰਸਦ ਦੇ ਵਿੱਚ ਮਹਿਲਾਵਾਂ ਦੀ ਗਿਣਤੀ, ਮਹਿਲਾ ਸੰਸਦ ਦੀ ਗਿਣਤੀ 273, ਪਰ 543 ਦਾ 33% 273 ਨਹੀਂ ਬਣਦਾ। ਜੀ ਬਿਲਕੁਲ। ਲੋਕ ਸਭਾ ਦੇ ਵੱਲ ਨਾਲ ਗੱਲ ਕਰਾਂ, ਇਹਦਾ ਮਤਲਬ ਇਹ ਸੀਟਾਂ ਵਧਾ ਕੇ ਹਿਸਾਬ ਲਾਇਆ ਜਾ ਰਿਹਾ। ਹਾਂਜੀ, ਸਹੀ ਹੈ। ਤੇ ਜੇ ਸੀਟਾਂ ਵੱਧਦੀਆਂ ਤਾਂ 816 ਲੋਕ ਸਭਾ ਸੀਟਾਂ ਹੁੰਦੀਆਂ ਸਾਡੀਆਂ। ਤੇ ਜੇ 816 ਲੋਕ ਸਭਾ ਸੀਟਾਂ ਹੁੰਦੀਆਂ ਉਹ ਚੋਂ 273 ਬੀਬੀਆਂ ਦੀਆਂ ਹੁੰਦੀਆਂ ਤਾਂ 33% ਰੱਖੋ। ਕਰਨ ਮੈਂ ਦੇਖ ਰਿਹਾ ਸੀਗਾ ਕਿ ਲੰਘੇ ਸੋਮਵਾਰ ਨੂੰ ਅਮਿਤ ਸ਼ਾਹ ਹੋਰਾਂ ਨੇ NDA ਦਲਾਂ ਦੇ ਨਾਲ, ਵਿਰੋਧੀ ਦਲਾਂ ਦੇ ਨਾਲ, ਉਹਨਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ ਤਾਂ ਕਿ ਆਪਾਂ ਸਰਬਸੰਮਤੀ ਨਾਲ ਇਹ ਮਹਿਲਾ ਰਾਖਵਾਂ ਕਰਨ ਵਾਲੇ ਬਿੱਲ ਨੂੰ ਪ੍ਰਵਾਨ ਕਰਾ ਸਕੀਏ। ਠੀਕ ਹੈ ਜੀ। ਸੋ ਇਸ ਲਈ ਜੇ ਉਹਦੇ ਨਾਲ ਸੰਬੰਧਿਤ ਸੈਸ਼ਨ ਚੱਲ ਰਿਹਾ ਹੈ, 2 ਬਿੱਲ ਲਿਆਉਣ ਦੀ ਤਿਆਰੀ 'ਚ ਹੈ ਸ਼ਾਇਦ ਸਰਕਾਰ। ਤੇ ਇਹਦੇ ਨਾਲ ਫਿਰ ਇਹ ਹੈ ਕਿ ਬੀਬੀਆਂ ਨੂੰ ਰਾਜਨੀਤੀ ਦੇ ਵਿੱਚ ਵੱਧ ਮੌਕਾ ਮਿਲੂਗਾ, ਖਾਸ ਕਰਕੇ ਲੋਕ ਸਭਾ ਤੋਂ ਲੈ ਕੇ ਮਤਲਬ ਵਿਧਾਨ ਸਭਾਵਾਂ ਤੱਕ, ਕਿਉਂਕਿ ਇਹਦੇ ਨਾਲ ਫਿਰ ਵਿਧਾਨ ਸਭਾ 'ਚ ਵੀ ਗਿਣਤੀ ਵੱਧ ਜਾਣੀ ਹੈ। ਉੱਥੇ ਵੀ ਜੇ ਰਾਖਵਾਂਕਰਨ ਲਾਗੂ ਹੋ ਗਿਆ ਤਾਂ 33% ਉੱਥੇ ਵੀ ਗਿਣਤੀ ਵਧਣੀ ਹੈ। ਇਹਦੇ ਨਾਲ ਇੱਕ ਪੱਖ ਤਾਂ ਪੋਜ਼ਿਟਿਵ ਇਹ ਹੈ ਕਿ ਔਰਤਾਂ ਜੇ ਹਰ ਖੇਤਰ 'ਚ ਨੇ ਤਾਂ ਰਾਜਨੀਤੀ ਦੇ ਵਿੱਚ ਵੀ ਉਹ ਫਿਰ ਬਰਾਬਰੀ ਦੇ ਉੱਤੇ ਦਿਖਣਗੀਆਂ ਚਾਹੀਦੀਆਂ। ਉਹਨਾਂ ਲਈ ਮੌਕੇ ਖੁੱਲਣਗੇ। ਜੀ। ਦੂਜਾ ਪਹਿਲੂ ਇਹਦਾ ਇਹ ਵੀ ਹੈ ਕਿ ਕਿਤੇ ਫਿਰ ਇਹ ਨਾ ਹੋਵੇ ਕਿ ਪਿੰਡਾਂ ਦੀ ਸਰਪੰਚੀ ਵਾਲਾ ਹਾਲ ਹੋ ਜਾਵੇ। ਇੰਨੀ ਗਿਣਤੀ 'ਚ ਜੇ ਉਹ ਸਾਹਮਣੇ ਨਹੀਂ ਆ ਪਾਉਂਦੀਆਂ ਤਾਂ ਮਜਬੂਰਨ ਅਸੀਂ ਲੜਾਵਾਂਗੇ ਤਾਂ ਸਹੀ ਗੱਲ, ਪਰ ਹਲਕੇ 'ਚ ਕੰਟਰੋਲ ਕੋਈ ਹੋਰ ਕਰ ਰਿਹਾ ਹੋਵੇ, ਵਿਧਾਨ ਸਭਾ ਲੋਕ ਸਭਾ 'ਚ ਕੋਈ ਹੋਰ ਬੈਠਣ ਲੱਗ ਜਾਵੇ, ਇਹ ਵੀ ਸਥਿਤੀ, ਇਹ ਵੀ ਟਕਰਾਏਗਾ। ਤੀਸਰਾ ਇਹਦੇ ਵਿੱਚ ਇਹ ਵੀ ਪਹਿਲੂ ਖੜਾ ਹੈ ਕਿ ਜਿਸ ਤਰ੍ਹਾਂ ਰਾਖਵੀਆਂ ਸੀਟਾਂ ਨੇ, ਮੰਨ ਲਓ ਜਿਹੜੀਆਂ ਜਿੱਥੋਂ
ਤੁਹਾਨੂੰ ਮਜਬੂਰਨ ਤੁਸੀਂ ਤਾਰਦੇ ਹੋ, ਨਹੀਂ ਪਾਰਟੀਆਂ ਦੀ ਇੱਛਾ ਨਹੀਂ ਹੁੰਦੀ ਕਈ ਵਾਰ। ਤੇ ਜੇ ਉਹ ਰਾਖਵਾਂ ਕਰਨ ਦਾ ਹੱਕ ਨਾ ਹੋਵੇ ਫਿਰ ਤਾਂ ਇਹ ਉਸ ਭਾਈਚਾਰੇ ਨੂੰ ਕਦੇ ਜਾਣਗਾ ਦੇਣ ਸੰਸਦ ਤੱਕ। ਤੇ ਉਸੇ ਤਰੀਕੇ ਨਾਲ ਫਿਰ ਮਹਿਲਾਵਾਂ ਲਈ ਜੇ ਰਾਖਵਾਂ ਕਰਨਾ ਹੋਵੇ ਫਿਰ ਤਾਂ ਵਾਰੀ ਉਹਨਾਂ ਆਉਣ ਦੇਣਗੇ, ਨਹੀਂ ਆਉਣ ਦਿੰਦੇ। ਸਹੀ ਗੱਲ। ਇਸ ਲਈ ਇਹ ਪਰ ਕੀ ਜਿਹੜੀਆਂ ਸੀਟਾਂ ਜਰਨਲ ਨੇ ਉੱਥੇ ਕੋਈ ਦਲਿਤ ਭਾਈਚਾਰੇ ਚੋਂ ਆਗੂ ਹੁੰਦਾ ਹੀ ਨਹੀਂ ਕਿ ਉਹਨੂੰ ਕਦੇ ਟਿਕਟ ਦੇਖੀ ਸੁਣੀ ਹੈ? ਨਾ ਨਾ, ਕਦੇ ਵੀ ਨਹੀਂ। ਇਹਦਾ ਮਤਲਬ ਉੱਥੋਂ ਦੇ ਦਲਿਤ ਭਾਈਚਾਰਿਆਂ ਦੇ ਹੱਕ ਮਰ ਜਾਂਦੇ ਨੇ ਫਿਰ ਕਿ ਥੋੜੀ ਤਾਂ ਰਾਖਵੀਂ ਹੈ, ਤੁਸੀਂ ਰਾਖਵੀਂ ਵਾਲੀ ਥਾਂ ਤੇ ਜਾਓ, ਇੱਥੋਂ ਨਹੀਂ। ਉੱਥੇ ਵੀ ਤਾਂ ਲੀਡਰ ਹੋਣਗੇ ਕੁਝ। ਜੀ ਜੀ, ਸਹੀ ਗੱਲ। ਉਹਨਾਂ ਨੂੰ ਅੱਗੇ ਇਸੇ ਤਰ੍ਹਾਂ ਜਿਹੜੀਆਂ ਸੀਟਾਂ ਪਰਮਾਨੈਂਟ ਲੰਮੇ ਸਮੇਂ ਤੋਂ ਰਾਖਵੀਂ ਹੋ ਜਾਂਦੀਆਂ ਨੇ ਉੱਥੇ ਜਰਨਲ ਉਮੀਦਵਾਰਾਂ ਨੂੰ ਕਈ ਵਾਰ ਜਿਹੜੇ ਚੰਗੇ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲ ਪਾਉਂਦਾ। ਸੋ ਇਸ ਦੀ ਰੋਟੇਸ਼ਨ ਕਿਵੇਂ ਹੋਵੇ, ਇਹ ਸਹੀ ਤਰੀਕਾ ਕਰ ਕਿਵੇਂ ਹੋਵੇ। ਬੇਸ਼ੱਕ ਕੁਝ ਹੈਗਾ ਕਿ ਇੰਨੇ ਸਾਲ ਬਾਅਦ ਬਦਲੂ ਜੀ, ਗਿਣਤੀ ਹਿਸਾਬ ਨਾਲ ਬਦਲੂ ਜੀ, ਪਰ ਉਹ ਬਹੁਤ ਦੇਰ ਹੋ ਜਾਂਦੀ ਹੈ ਜੀ। ਸੋ ਇਸ ਲਈ ਇੱਕ ਰੋਟੇਸ਼ਨ ਵਰਕ ਹੋਣਾ ਚਾਹੀਦਾ ਜਿਹਦੇ ਹਿਸਾਬ ਨਾਲ ਸਾਰਿਆਂ ਨੂੰ ਬਰਾਬਰਤਾ ਦਾ ਮੌਕਾ ਮਿਲੇ ਔਰ ਇਹਦੇ ਨਾਲ ਨਵੀਂ ਲੀਡਰਸ਼ਿਪ ਸਾਡੇ ਚ ਪੈਦਾ ਹੁੰਦੀ ਰਹੇ, ਚਾਹੇ ਉਹ SC BC OBC ਭਾਈਚਾਰੇ ਚ ਹੋਵੇ, ਚਾਹੇ ਉਹ ਮਹਿਲਾਵਾਂ ਚ ਹੋਵੇ, ਚਾਹੇ ਉਹ ਜਰਨਲ ਵਰਗ ਚ ਹੋਵੇ, ਤੇ ਨਵੀਂ ਪਨੀਰੀ ਨੂੰ ਮੌਕਾ ਮਿਲਣਾ ਚਾਹੀਦਾ। ਇੱਥੇ ਜਿਹੜੇ ਘਾਗ ਨੇ ਜਾਂਦੇ ਜਾਂਦੇ ਵੀ ਚੋਣਾਂ ਬਾਦਲ ਸਾਹਿਬ ਦੀ ਉਮਰ ਚ ਆ ਕੇ ਵੀ ਲੜ ਲਓ, ਕੈਪਟਨ ਦੇ ਨਾਂ ਦੀ ਹੁਣ ਵੀ ਗੱਲਾਂ ਚੱਲੀ ਜਾਂਦੀਆਂ। ਮਤਲਬ ਨਵਿਆਂ, ਪਰ ਵੈਸੇ ਨਵਿਆਂ ਨੂੰ ਮੌਕਾ ਦੇ ਕੇ ਦੇਖ ਲਿਆ, ਬਦਲਾਅ ਨੇ ਵਿਗਾੜੇ ਪੈਦਾ ਕਰਤਾ। ਹੁਣ ਇਹ ਵੀ ਕੀ ਕਰੀਏ ਜੀ, ਦੱਸੋ। ਮੈਚੁਰ ਥਾਟ ਚਾਹੀਦਾ ਜੀ ਪੋਲਿਟਿਕਸ ਦੇ ਵਿੱਚ। ਨਵੇਂ ਪੁਰਾਣੇ ਦਾ ਤਾਂ ਇੱਕ ਗੱਲ ਅੱਡ ਹੈ, ਮੈਚੁਰ ਲੋਕਾਂ ਨੂੰ ਪਰਨਾਇਆ ਥਾਟ ਚਾਹੀਦਾ, ਉਹ ਗਾਇਬ ਹੈ ਆਪਣੇ ਚ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸਤਿ ਸ੍ਰੀ ਅਕਾਲ ਜੀ।